ਉਹ ਨਿਆਣ ਸਿਆਣ ਬੱਚਾ ਸੀ, ਉਹਨਾਂ ਦੇ ਟੇਡੇ ਚੜ੍ਹ ਗਿਆ। ਕੱਛੇ ਪਾ ਲਏ ਨੇ, ਬਲੈਣਾ ਪਾ ਲਈਆਂ ਨੇ, ਆਹ ਧੜਕਾਂ ਉਹਨਾਂ ਮਾਰੀਆਂ ਨੇ ਵਿੱਚ। ਅੱਛਾ। ਜਿਹੜਾ ਦਲੀਪਾ ਸੀ ਨਾ, ਉਹ ਜਾਂਦਾ ਹੀ ਵਿੱਚ ਗਾਰੇ ਦੇ ਫਸ ਗਿਆ। ਐਡੇ ਐਡੇ ਵਾਲ ਉੱਤੇ ਪਾਣੀ ਦੇ ਤਰਦੇ ਨੇ ਪਏ। ਉਹ ਮਰ ਗਿਆ। ਟੋਬੇ ਆਏ ਨੇ, ਟੋਬੇ ਆਏ ਨੇ, ਉਹਨਾਂ ਕੱਢਿਆ ਵਿੱਚੋਂ। ਉਹਨਾਂ ਕੱਢਿਆ, ਪਹਿਲੋਂ ਬੱਸ ਦੇ ਵਿੱਚ ਪਾ ਕੇ ਲਿਆਏ ਨੇ ਮਟਮੀ ਉਹਦੇ ਸਹੁਰੇ। ਅੱਛਾ। ਸਹੁਰੇ ਨਾਲ ਆ ਗਏ ਨੇ, ਫੇਰ ਆ ਗਏ ਨੇ ਹੰਤੇਰ। ਹੰਤੇਰ ਆ ਗਏ ਨੇ ਜਿਸ ਵੇਲੇ ਮਾਈ ਕੀ ਕੀਤਾ ਨਾ, ਪੁੱਤਰ ਦੀ ਮੰਜੀ ਗਏ, ਨੂੰਹ ਨੂੰ ਹਾਰ ਸ਼ਿੰਗਾਰ ਪਾਏ ਨੇ, ਟੁੰਬਾਂ ਪਾਈਆਂ ਨੇ, ਨਵੇਂ ਕੱਪੜੇ ਪਾਏ ਨੇ, ਕੋਲ ਕੁਰਸੀ ਚੜਾਈ ਗਏ। ਅੱਛਾ। ਪੁੱਤਰ ਦੇ ਕੋਲ ਤਰਾਏ ਮਰਾਸਾਂ ਕੜਿਆਲੋਂ ਸੱਦੀਆਂ ਨੇ। ਅੱਛਾ। ਉਹਨਾਂ ਬੜਾ ਪਟਾਇਆ ਨੇ ਉਸ ਨੂੰਹ ਦੇ ਤੇ ਪੁੱਤਰ ਦੇ ਉੱਤੇ ਨਾ, ਬੜਾ ਪਟਾਇਆ ਸੀ। ਅੱਛਾ ਜੀ। ਕੀਰਨੇ ਪਾਏ? ਹਾਂ। ਅੱਛਾ। ਉਦੋਂ ਮਰਾਸਣਾ ਕੀਰਨੇ ਪਾਉਂਦੀਆਂ ਸਨ। ਬੜੇ ਪਿੱਟੀ ਗਏ, ਬੜੇ ਦੁਨੀਆਂ ਪਿੱਟੀ ਗਏ। ਤਰਾਏ ਦਿਨ ਹੰਤੇਰ ਆ ਲਿਆ ਨਾ, ਰੋਟੀ ਟੁੱਕਾ ਨਹੀਂ ਪਕਾ ਤੇ ਨਹੀਂ ਖਾਧਾ। ਉੱਥੇ ਰਾਤ ਰਹੀ ਸੀ ਮੇਰੀ ਜਾਈਆਂ। ਅੱਛਾ। ਰਾਤ ਰਹੀ ਸੀ ਉਦੋਂ, ਜਾਈਆਂ ਰਾਤ ਰਹਿੰਦੀਆਂ ਸਨ ਮੁਸਲਮਾਨਾਂ ਦੀਆਂ, ਤੇ ਰਾਤ ਰਹੀ ਸੀ। ਤੇ ਫਿਰ ਮਾਛੀਆਂ ਡੋਲਾ ਬਣਾਇਆ। ਅੱਛਾ। ਤੇ ਮੈਨੂੰ ਡੋਲੇ 'ਚ ਪਾਇਆ ਉਹਨੇ। ਫਿਰ 4 ਘਰ ਲੱਗੇ, ਉਹ ਚੁੱਕ ਕੇ ਡੋਲੇ ਨੂੰ ਇੱਥੇ ਲਿਆਏ। ਇੱਥੇ ਫਿਰ ਰਾਤ ਰਹੀ, ਇੱਥੋਂ ਫਿਰ ਘਰ ਡੋਲੇ 'ਚ ਪਾਇਆ ਮੈਨੂੰ। ਤੇ ਨਾਲ ਨਾਇਣ ਤੇ ਨਾਈ ਆਇਆ, ਤੇ ਉਹ ਮੇਰੇ ਨਾਲ ਸੀ। ਤੇ ਡੋਲੇ 'ਚ ਫਿਰ ਮੈਂ ਹੰਤੇਰ ਗਈ। ਵਾਹ ਜੀ ਵਾਹ, ਬੜੀ ਗੱਲ ਹੈ ਜੀ। ਉਦੋਂ ਡੋਲੀਆਂ ਦਾ ਆਪਣਾ ਹੀ ਮਜ਼ਾ ਹੋਣਾ ਕਿ ਅੱਜ ਕੱਲ ਤੇ ਗੱਡੀਆਂ ਚੱਲ ਪਈਆਂ। ਦਫਾ ਕਰ ਪਰਾਂ ਗੱਡੀਆਂ ਨੂੰ, ਉਹ ਸਫ਼ਰ ਅੱਛਾ ਸੀ। ਧੀ ਭੈਣ ਨਾ ਜਿਹੜੀ ਡੋਲੇ 'ਚ ਪਈ ਗਏ, ਉਸ ਉਮਰ ਲੰਘਾਈ ਗਏ। ਆ ਜਿਹੜੀਆਂ ਕਾਰਾਂ ਨੇ ਨਾ, ਇਹ ਦੂਜੇ ਦਿਨ ਕਾਗਜ਼ ਪਈਆਂ ਲੈਂਦੀਆਂ ਨੇ। ਹਾਂਜੀ ਮਾਂ ਜੀ, ਹਾਂਜੀ। ਤੁਹਾਡੀਆਂ ਜਿਹੜੀਆਂ ਸਹੇਲੀਆਂ ਸੀ, ਉਹ ਤੁਹਾਨੂੰ ਮਿਲੀਆਂ? ਸਹੇਲੀਆਂ ਰੋਂਦੀਆਂ ਬਸ ਨਹੀਂ ਸਨ ਕਰਦੀਆਂ। ਅੱਛਾ। ਰੋਂਦੀਆਂ ਬਸ ਨਹੀਂ ਸਨ ਕਰਦੀਆਂ। ਐਡੀ ਡੱਲ ਸੀ ਖੱਗਿਆਂ ਦੀ ਬਣੀ ਹੋਈ। ਉਹ ਜਿਹੜੇ ਅਸਾਂ ਬਹਿ ਕੇ ਸਰਾਣੇ ਕੰਢੇ, ਚਾਦਰਾਂ ਕੱਢੀਆਂ, ਪੱਖੀਆਂ ਬਣਾਈਆਂ, ਉਹ ਸਾਰੀਆਂ ਨਾ ਖੇਸ ਦੇ ਵਿੱਚ ਬੰਨ੍ਹ ਕੇ ਉਹਦੀ ਮਾਂ ਤੇ ਸ਼ਾਮ ਨੂੰ ਸਾਡੇ ਘਰ ਲੈ ਆਉਂਦੀ ਹੈ। ਅੱਛਾ। ਮੇਰੀ ਮਾਂ ਨੂੰ ਆਂਦੀ ਹੈ, ਬੀਬੀ ਅਸੀਂ ਟੁਰ ਚੱਲੇ ਹਾਂ, ਤੇ ਇਹ ਮੇਰੀਆਂ ਧੀਆਂ ਰਲ ਕੇ ਹਰ ਸ਼ੈ ਬਣਾਈ ਗਏ, ਤੇ ਬੀਬੀ ਤੂੰ ਇਹ ਦੋਵਾਂ ਆਪਣੀਆਂ ਧੀਆਂ ਨੂੰ ਦਈ। ਅੱਛਾ। ਮੇਰੀ ਮਾਂ ਰੋਂਦੀ ਹੈ ਜ਼ਾਰ ਜ਼ਾਰ। ਬਾਬਾ ਗੁਜ਼ਰ ਗਿਆ ਆਇਆ ਸੀ ਨਾ, ਜਿਹਦਾ ਮੇਲਾ ਲੱਗਦਾ ਸੀ। ਹਾਂਜੀ। ਉਹ ਜਦੋਂ ਕਵਾਲੀ ਹੁੰਦੀ ਸੀ ਨਾ, ਹਾਂਜੀ, ਟੋਕਰਾ ਸੀ ਬੜਾ ਵਾਵਾ ਵੱਡਾ ਵਾੜਾ ਬਣਿਆ ਆ। ਹੇਠਾਂ ਇੱਟਾਂ ਜੋੜ ਕੇ ਨਾ, ਤੇ ਟੋਕਰਾ ਇੰਨਿਆਂ ਕੋ ਖੜਾ ਕੀਤਾ ਆ, ਖੜਾ ਕੀਤਾ ਹੁੰਦਾ ਸੀ। ਖੜਾ ਕਰਕੇ ਉਹ ਜਦੋਂ ਬਾਬਾ ਫਿਰ ਮਣਿਆ ਅਰਦਾਸ ਆਉਂਦਾ ਸੀ ਨਾ, ਉਹ ਸੱਪ ਬਣ ਕੇ ਆਉਂਦਾ ਸੀ। ਅੱਛਾ। ਸੱਪ ਬਣ ਕੇ ਆਉਂਦਾ ਸੀ। ਉਹ ਫਿਰ ਆ ਕੇ ਨਾ ਡੋਲ ਉਹ ਟੋਕਰੇ ਦੇ ਨਾ ਹੇਠਾਂ ਬਹਿ ਜਾਂਦਾ ਸੀ ਇਕੱਠਾ ਹੋ ਕੇ। ਟ੍ਰੇਨ ਨਹੀਂ ਸੀ ਦੇਖੀ? ਨਾ, ਵੱਡੀ ਗੱਡੀ ਨਹੀਂ ਵੇਖੀ, ਮੈਂ ਝੂਠ ਨਹੀਂ ਮਾਰਨਾ। ਉਹ ਜਿਹੜੇ ਮੈਨੂੰ ਨੈਣ ਤੇ ਕੱਪੜੇ ਤੇ ਬਾ ਦਿੱਤਾ ਖੇਸ ਤੇ, ਉਹ ਪੁੱਤਰ ਗੱਡੀ ਆਈ ਨਾ ਜਿਸ ਵੇਲੇ, ਤੇ ਜ਼ਮੀਨ ਆਂਝਾਂ ਕਰਨ ਲੱਗ ਪਈ। ਮੈਂ ਵੀ ਹੱਲਣ ਲੱਗ ਪਈ। ਮੈਂ ਕਿਹਾ ਮੈਂ ਤੇ ਡੋਲਾ ਫੇਰਾ ਆਈ ਹਾਂ, ਇਹ ਅਜੇ ਡੋਲਾ ਫੇਰਾ ਆਈ ਹਾਂ, ਤੇ ਮੇਰੀ ਤੇ ਜਾਨ ਨਿਕਲਣ ਲੱਗ ਪਈ। ਜ਼ਮੀਨ 'ਚ ਹੱਲੇ ਆਈਆਂ। ਗੱਡੀ ਆਈ ਨਾ ਜਿਸ ਵੇਲੇ, ਗੱਡੀ ਚੀਕ ਮਾਰੀ ਤੇ ਮੇਰਾ ਦਿਲ ਹੱਲ ਗਿਆ। ਮੈਂ ਆਪਣੀ ਨੈਣ ਦੀ ਅੰਜ ਬਾਂਹ ਫੜ ਲਈ। ਦਾ ਪੁੱਤਰ ਵਤਨ ਵਰਤਾਨ ਨਾ ਸਾਡਾ ਤੇ ਸਿੱਖਾਂ ਦਾ। ਉਹ ਤੇ ਨਾ ਇਹ ਹੀ ਸਮਝ ਲਓ ਸਾਡੇ ਆਪਣੇ ਧੀਆਂ ਪੁੱਤਰਾਂ ਨਾਲ ਹੀ। ਬਹੁਤ ਅੱਛੇ ਬੰਦੇ ਸਨ, ਬਹੁਤ ਵਰਤੋਂ ਸੋਹਣੀ ਸੀ। ਧੀ ਨੂੰ ਧੀ ਸਮਝਦੇ ਸਨ, ਮਾਂ ਨੂੰ ਮਾਂ ਸਮਝਦੇ ਸਨ। ਜਦੋਂ ਆ ਬਾਜ਼ਾਰ 'ਚ ਲਗੇ ਹੋਣੇ ਨਾ, ਪਿੰਡ ਦੇ ਬਾਜ਼ਾਰ 'ਚ ਅੱਗੋਂ ਬੀਬੀ ਲੱਗੀ ਆਉਂਦੀ ਹੈ ਨਾ, ਅੱਗੋਂ ਸਿੱਖ ਲਗਾ ਜਾਂਦਾ, ਤੇ ਉਸ ਨਾਲ ਰਾਹ ਛੱਡ ਕੇ ਤੇ ਇੰਝ ਕੰਧ ਨਾਲ ਲੱਗ ਜਾਣਾ। अस्सलाम वालेकुम, सत श्री अकाल, आदाब दोस्तों। सब दा पंजाब की टीम पिंड वरना दे विच पहुंचे हैं।
ਸਾਡੀ ਅੱਜ ਦੀ ਮੁਲਾਕਾਤ ਰਣਧੀਰ ਪਿੰਡ ਦੇ ਮਾਂ ਜੀ ਦੇ ਨਾਲ ਹੈ, ਜਿਨ੍ਹਾਂ ਦੀ ਸ਼ਾਦੀ ਵਰਨਾ ਦੇ ਵਿੱਚ ਹੋਈ। 47 ਤੋਂ ਪਹਿਲੇ ਕਿਸ ਤਰ੍ਹਾਂ ਇਹਨਾਂ ਦੇ ਪਿੰਡ ਸਿੱਖ, ਮੁਸਲਮਾਨ ਤੇ ਹਿੰਦੂ ਵਸਦੇ ਹੁੰਦੇ ਸਨ, ਉਹਦੇ ਬਾਰੇ ਪੁੱਛਾਂਗੇ। ਤੇ ਪੁੱਛਾਂਗੇ ਮਾਂ ਜੀ ਦੀਆਂ ਸਹੇਲੀਆਂ ਦੇ ਬਾਰੇ ਕਿ 47 ਤੋਂ ਪਹਿਲੇ ਜਦੋਂ ਇਕੱਠੀਆਂ ਬਹਿ ਕੇ ਇਹ ਕਢਾਈ ਕਰਦੀਆਂ ਸੀ, ਇਹ ਖੇਲਦੀਆਂ ਸੀ, ਤੇ 47 ਵੇਲੇ ਜਦੋਂ ਉਹ ਜਾਣ ਲੱਗੀਆਂ ਕਿਸ ਤਰ੍ਹਾਂ ਇਹਨਾਂ ਦੀ ਆਪਸ 'ਚ ਉਹ ਮੁਲਾਕਾਤ ਹੋਈ। ਤੇ ਆਓ ਮਿਲਦੇ हैं तो गलबात साझी करते हैं। अस्सलाम वालेकुम। वालेकुम सलाम। माँ जी की हाल चाल है? ठीक है पुत्र, तो अपनी सुनाओ। हाँ जी, अल्लाह दा करम है जी। की नाम है अपना? गुलाम फातिमा। गुलाम फातिमा। हाँ जी। तुहाडे वालिद साहब दा की नाम सी? खुशी महमद। ते दादा जी दा? दादे दा नहीं मैनू पता। अच्छा, दादे दा नहीं याद। हाँ। अपनी केड़ी कौम? असी नारू जट। नारू जट। हाँ जी। सही हो गया। हाँ। माँ जी हिंदुस्तान तो ਜਦੋਂ ਪਾਕਿਸਤਾਨ ਹਿੰਦੁਸਤਾਨ ਇਕੱਠਾ ਸੀ, ਹਾਂਜੀ, ਉਸ ਵੇਲੇ ਤੁਹਾਡਾ ਕਿਹੜਾ ਪਿੰਡ ਹੁੰਦਾ ਸੀ? ਨਤੀਰ ਸ਼ਹਿਰ। ਨਤੀਰ। ਹਾਂ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਸਰਕਾਣਾ ਵਾਲਾ। ਹਾਂਜੀ। ਬੁੱਢਾ ਖੂਹ। ਹਾਂਜੀ। ਕੁਰਲਤੇ। ਹਾਂਜੀ। ਮਸੰਦਾ। ਕੜਿਆਲ। ਨਸ਼ਹਿਰਾ ਵਿਰਕਾਂ ਦਾ। ਹਾਂਜੀ ਹਾਂਜੀ। ਗਰਮੋਲਾ। ਅੱਛਾ। ਹਾਂ। ਸਹੀ ਹੋ ਗਿਆ। ਹਾਂ। ਇਹਦੀ ਤਹਿਸੀਲ ਕਿਹੜੀ ਹੁੰਦੀ ਸੀ ਉਸ ਵੇਲੇ? ਤਹਿਸੀਲ ਗੁਜਰਾਲਾ। ਜ਼ਿਲ੍ਹਾ ਵੀ ਗੁਜਰਾਂਵਾਲਾ ਹੀ? ਹਾਂਜੀ, ਜ਼ਿਲ੍ਹਾ ਵੀ ਗੁਜਰਾਂਵਾਲਾ। ਸਹੀ ਹੋ ਗਿਆ। ਹਾਂ। ਜਦੋਂ ਸਿੱਖ ਇੱਥੇ ਰਹਿੰਦੇ ਹੁੰਦੇ ਸੀ, ਹਾਂ, ਜਦੋਂ 47 ਦੀ ਵੰਡ ਹੋਈ, ਹਾਂ, ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਇਹ ਬੇਟਾ ਮੈਨੂੰ ਇੰਨਾ ਨਹੀਂ ਪਤਾ ਉਮਰ ਕਿੰਨੀ ਸੀ। ਹਾਂਜੀ। ਜਦੋਂ ਸਿੱਖ ਗਏ ਨੇ, ਹਾਂਜੀ, ਤੇ ਪਾਕਿਸਤਾਨ ਬਣਿਆ ਹੈ, ਉਦੋਂ ਪਾਕਿਸਤਾਨ ਬਣਨ ਤੋਂ ਮਗਰੋਂ ਮੇਰੀ 2 ਸਾਲ ਸ਼ਾਦੀ ਮਗਰੋਂ ਹੋਈ। ਅੱਛਾ, 2 ਸਾਲ ਬਾਅਦ ਸ਼ਾਦੀ ਹੋਈ? ਹਾਂਜੀ, 2 ਸਾਲ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਹਾਂ। ਆਪਣਾ ਜਿਹੜਾ ਪਿੰਡ ਸੀ ਨਤੀਰ, ਹਾਂ, ਇੱਥੇ ਕਿਹੜੀ ਕਿਹੜੀ ਬਰਾਦਰੀ ਦੇ ਸਿੱਖ ਤੇ ਮੁਸਲਮਾਨ ਰਹਿੰਦੇ ਸੀ? ਇੰਨਾ ਹੀ ਪਤਾ ਸਿੱਖਾਂ ਦਾ ਮੈਨੂੰ। ਹਾਂਜੀ। ਤੇ ਬਲਾਦਰੀ ਦਾ ਕੋਈ ਪਤਾ। ਅੱਛਾ। ਹਾਂ। ਸਿੱਖਾਂ ਦੇ ਨਾਂ ਯਾਦ ਨੇ? ਨਹੀਂ, ਮੈਨੂੰ ਸਹੇਲੀਆਂ ਦੇ ਯਾਦ ਨੇ। ਅੱਛਾ, ਆਪਣੀਆਂ ਸਹੇਲੀਆਂ ਦੇ ਯਾਦ ਨੇ? ਹਾਂਜੀ, ਉਹਨਾਂ ਦੇ ਭਰਾ ਦਾ ਨਾਂ ਯਾਦ ਹੈ। ਅੱਛਾ। ਹਾਂ। ਸਿੱਖਾਂ ਦੀਆਂ ਕੁੜੀਆਂ ਸਹੇਲੀਆਂ ਹੁੰਦੀਆਂ ਸੀ? ਹਾਂਜੀ। ਕੀ ਨਾਂ ਸੀ ਉਹਨਾਂ ਸਹੇਲੀਆਂ ਦਾ? ਇੱਕ ਦਾ ਮਾਣੋ, ਇੱਕ ਦਾ ਬੰਤੋ, ਇੱਕ ਦਾ ਮਾਣੋ ਤੇ ਬੰਤੋ। ਹਾਂਜੀ। ਤੇ ਲਾਭੋ। ਅੱਛਾ। ਤੇ ਕਪੂਰਾ ਉਹਨਾਂ ਦਾ ਭਰਾ ਸੀ। ਅੱਛਾ, ਕਪੂਰਾ ਉਹਨਾਂ ਦਾ ਭਰਾ ਸੀ? ਹਾਂਜੀ। ਅੱਛਾ ਅੱਛਾ ਅੱਛਾ। ਇਹ ਮੇਰੀਆਂ ਸਹੇਲੀਆਂ। ਵਾਹ ਜੀ ਵਾਹ। ਹਾਂ। ਉਸ ਵੇਲੇ ਪਿੰਡ ਦੇ ਵਿੱਚ ਗੁਰਦੁਆਰਾ ਹੁੰਦਾ ਸੀ? ਹਾਂਜੀ, ਹੈ ਸੀ। ਪੱਕਾ ਸੀ? ਪੱਕਾ ਸੀ, ਲਾਂਦੇ ਪਾਸੇ। ਅੱਛਾ, ਲਾਂਦੇ ਪਾਸੇ। ਹਾਂ। ਤੇ ਕਿੰਨੇ ਕੁ ਘਰ ਸੀ ਸਿੱਖਾਂ ਦੇ ਪਿੰਡ ਦੇ ਵਿੱਚ? ਇਹ ਇੱਕ 2 ਹਿੱਸੇ ਸਿੱਖ ਸਨ, ਇੱਕ ਹਿੱਸਾ ਮੁਸਲਮਾਨ ਸਨ। ਅੱਛਾ, 2 ਹਿੱਸੇ ਸਿੱਖਾਂ ਦੇ, ਇੱਕ ਹਿੱਸਾ ਮੁਸਲਮਾਨਾਂ ਦਾ ਸੀ। ਸਾਈਆਂ ਦੀ ਠੱਠੀ ਸੀ। ਅੱਛਾ। ਹਾਂ, ਕੋਲ ਸਾਈਆਂ ਦੀ ਠੱਠੀ ਵੀ 10-12 ਘਰ ਉਹ ਸਨ। ਹਾਂ। ਤੇ ਲੰਬੜਦਾਰੀਆਂ ਕਿੰਨਾ ਕੋ ਸੀ, ਮੁਸਲਮਾਨਾਂ ਕੋ ਕਿ ਸਿੱਖਾਂ ਕੋ? ਲੰਬੜਦਾਰ ਮੇਰਾ ਭਾਈ ਸੀ। ਅੱਛਾ, ਤੁਹਾਡੇ ਭਾਈ ਸਨ? ਹਾਂ। ਅਸੀਂ ਨਾਰੂ ਜੱਟ ਸਾਂ। ਤੇ ਉਹ ਲੰਬੜਦਾਰ ਮੇਰਾ ਭਾਈ ਸੀ, ਮੁਹੰਮਦ ਉਹਦਾ ਨਾਂ ਸੀ। ਅੱਛਾ। ਹਾਂ। ਸਹੀ ਹੋ ਗਿਆ। ਤੇ ਸਿੱਖਾਂ ਕੋ ਵੀ ਲੰਬੜਦਾਰੀ ਹੈਗੀ ਸੀ? ਹਾਂਜੀ, ਉਹਨਾਂ ਦਾ ਵੀ ਲੰਬੜ ਰਹੀ ਸੀ। ਉਹਦਾ ਕੋਈ ਨਾਂ ਚੇਤਾ ਤੁਹਾਨੂੰ? ਅੱਗੇ ਆਉਂਦਾ ਸੀ, ਹੁਣ ਨਹੀਂ ਆਉਂਦਾ। ਅੱਛਾ, ਨਾਂ ਭੁੱਲ ਗਿਆ, ਉਮਰ ਹੋ ਗਈ ਨਾ। ਹਾਂ। ਅੱਛਾ ਅੱਛਾ ਅੱਛਾ। ਮਾਂ ਜੀ ਜਦੋਂ ਇਕੱਠੇ ਵਸਦੇ ਹੁੰਦੇ ਸੀ, ਹਾਂ, ਕਿਦਾਂ ਦਾ ਰਹਿਣ ਸਹਿਣ ਹੁੰਦਾ ਸੀ? ਬੜਾ ਸੋਹਣਾ ਪੁੱਤਰ। ਉਹਨਾਂ ਦੀ ਸ਼ਾਦੀ ਧੀ ਪੁੱਤਰ ਦੀ ਹੁੰਦੀ ਸੀ ਤੇ ਅਸੀਂ ਰੋਟੀ ਖਾਂਦੇ ਸਾਂ। ਜੇ ਸਾਡੀ ਹੁੰਦੀ ਸੀ ਤੇ ਉਹ ਖਾਂਦੇ ਸਾਂ। ਅੱਛਾ। ਹਿੰਦੂਆਂ ਦੀ ਰੋਟੀ ਪੱਕਦੀ ਸੀ। ਅੱਛਾ। ਉਹਨਾਂ ਨੂੰ ਦੇਈਦੀ ਸੀ। ਉਹਨਾਂ ਦੇ ਘਰ ਮੁਸਲਮਾਨ ਪਕਾਉਂਦਾ ਸੀ, ਅਸੀਂ ਲੈਂਦੇ ਸਾਂ। ਅੱਛਾ ਅੱਛਾ। ਵਾਹ ਜੀ ਵਾਹ। ਜੇ ਤੇ ਉਹਨਾਂ ਦੇ ਪੁੱਤਰ ਦਾ ਵਿਆਹ ਸੀ ਨਾ, ਹਾਂਜੀ, ਤੇ 5 ਸੇਰ ਹਲਵਾ। ਹਾਂਜੀ। 5 ਸੇਰ ਹਲਵਾ। ਹਾਂਜੀ। ਤੇ 5 ਸੇਰ ਮੰਦੇ ਤੇ 500 ਰੁਪਈਆ। ਅੱਛਾ। ਸਾਈਆਂ ਦੀ ਠੱਠੀ ਤੋਂ ਲਾ ਕੇ ਨਾ ਕੁੱਲ ਮੁਸਲਮਾਨ, ਕੁੱਲ ਹਿੰਦੂ ਸਭ ਨੂੰ ਇਹ ਘਰ ਤੇ ਦਿੰਦੇ ਸਾਂ। ਵਾਹ ਜੀ ਵਾਹ। ਇੱਕ ਇੱਕ ਘਰ ਨੂੰ। ਮੇਰੇ 5 ਪੁੱਤਰ ਨੇ ਨਾ, ਤੇ 5 ਹੀ ਅੱਡੋ ਅੱਡ ਨੇ, ਤੇ 5 ਨੂੰ ਰੋਟੀ ਮਿਲੇਗੀ। ਬੜੀ ਗੱਲ ਹੈ। ਹਾਂ, ਜਿਹਦੇ 8 ਨੇ ਉਹਨੂੰ 8 ਨੂੰ ਮਿਲੇਗੀ। ਵਾਹ ਜੀ ਵਾਹ। ਭੈਣਾਂ ਭਰਾਵਾਂ ਅਗਰ ਵਰਤਦੇ ਸਾਂ। ਤੁਹਾਡੀਆਂ ਜਿਹੜੀਆਂ ਸਹੇਲੀਆਂ ਸੀ, ਹਾਂ, ਜਿਨ੍ਹਾਂ ਦਾ ਤੁਸੀਂ ਨਾਂ ਲਿਆ, ਹਾਂ, ਉਦੋਂ ਇਕੱਠੀਆਂ ਕੀ ਪੜ੍ਹਦੀਆਂ ਹੁੰਦੀਆਂ ਸੀ ਕਿ ਖੇਡਦੀਆਂ ਹੁੰਦੀਆਂ ਸੀ? ਨਹੀਂ, ਅਸੀਂ ਖੇਡਦੇ ਸਾਂ।
ਆ ਕਸੀਦਾ ਕੱਢੀਦਾ ਸੀ। ਅੱਛਾ ਜਿਹਦੀ ਸ਼ਾਦੀ ਹੁੰਦੀ ਸੀ ਨਾ, ਹਾਂਜੀ ਉਹਨਾਂ ਦੇ ਘਰ ਵਿੱਚ ਕਿੱਕਰ ਸੀ, ਸਾਡੇ ਘਰ ਤਰੇਕ ਸੀ। ਅੱਛਾ ਉਹਦੇ ਥੱਲੇ ਬਹਿ ਕੇ ਤੇ ਕਸੀਦਾ ਕੱਢਣਾ ਇੱਕ ਦੂਜੇ ਦਾ। ਅੱਛਾ ਜਿਹੜੇ ਕਢਾਈ ਵਗੈਰਾ ਕਢਾਈ ਦੇ ਆ ਚਾਦਰਾਂ ਕੱਢਣੀਆਂ, ਸਰਾਣੇ ਕੱਢਣੇ, ਇਹ ਕੰਮ ਕਰਦੀਆਂ ਸਾਂ ਇੱਕ ਦੂਜੇ ਦੇ ਰਲ ਕੇ। ਵਾਹ ਜੀ ਵਾਹ। ਹਾਂ, ਤੇ ਬੰਦਿਆਂ ਦਾ ਕਿਵੇਂ ਸਲੂਕ ਹੁੰਦਾ ਸੀ? ਡੇਰਿਆਂ ਡੋਰਿਆਂ ਦੇ ਉੱਤੇ ਜਾਂਦੇ ਹੁੰਦੇ ਸੀ? ਬਹੁਤ ਸੋਹਣੇ, ਬਹੁਤ ਸੋਹਣੇ। ਹਾਂ, ਆਪਣਾ ਸਾਡਾ ਸਿੱਖਾਂ ਦਾ ਡੇਰਾ ਸੀ ਉਹਨਾਂ ਡਡਾਲ ਵਾਲੀ। ਢਾਲ ਵਾਲੀ? ਡਡਾਲ ਵਾਲੀ। ਅੱਛਾ ਡਡਾਲ ਵਾਲੀ। ਨਿੱਕਾ ਨਵਾਂ, ਵੱਡਾ ਨਵਾਂ। ਅੱਛਾ ਆਹ ਇਹ ਡੇਰਿਆਂ ਦੇ ਨਾਂ ਨੇ? ਇਹ ਡੇਰਿਆਂ ਦੇ। ਤੇ ਤੁਹਾਡਾ ਡੇਰਾ ਸਾਡਾ ਡੇਰਾ ਸੀ, ਸਾਡਾ ਡੇਰਾ ਮੈਰੇ ਵਾਲਾ। ਅੱਛਾ ਮੈਰੇ ਵਾਲਾ? ਮੈਰੇ ਵਾਲਾ ਸੀ। ਅੱਛਾ ਅੱਛਾ, ਤੁਹਾਡਾ ਜਿਹੜਾ ਸੀ ਮੈਰੇ ਵਾਲਾ ਡੇਰਾ ਸੀ? ਸਾਡਾ ਮੈਰੇ ਵਾਲਾ ਡੇਰਾ ਸੀ। ਮਾਈ ਜੱਜੀ ਸੀ ਹਿੰਦਣੀ। ਮਾਈ ਜੱਜੀ ਸੀ, ਉਹਦੀ ਇੱਕ ਧੀ ਤੇ ਉਹਦਾ ਪੁੱਤਰ ਸੀ ਤੇ ਉਹਦਾ ਮਾਲਕ ਮਰ ਗਿਆ। ਅੱਛਾ ਮਾਲਕ ਮਰ ਗਿਆ ਜਿਸ ਵੇਲੇ ਉਹ ਧੀ ਵਿਆਹੀ ਲਾਹੌਰ ਤੋਂ ਪਰਾਂ ਮਾਝੇ, ਪੁੱਤਰ ਵਿਆਹਿਆ ਨਸ਼ੌਰਾ। ਅੱਛਾ ਉਹਦੇ ਪਰਾਂ ਮਠਮ ਵਸਦੇ ਨੇ, ਉੱਥੇ ਪੁੱਤਰ ਵਿਆਹਿਆ ਮਠਮੀ। ਅੱਛਾ ਉਹਦੇ ਜਿਹੜੇ ਸ਼ਰੀਕ ਸਨ, ਹਾਂਜੀ, ਉਹਦੇ ਪੁੱਤਰ ਨੂੰ ਉਂਗਲੀ ਲਾ ਲਿਆ। ਅੱਛਾ ਇੱਕੋ ਮਾਈ ਦੀ ਧੀ ਤੇ ਇੱਕੋ ਪੁੱਤਰ ਸੀ ਤੇ ਉਹ ਪੁੱਤਰ ਨੂੰ ਸ਼ਰੀਕਾਂ ਉਂਗਲੀ ਲਾ ਲਿਆ। ਆਂਦੇ ਨੇ ਚੱਲ ਉੱਥੇ ਵਿਸਾਖੀ ਚੱਲ ਗਏ ਇਮਨਾਬਾਦ। ਅੱਛਾ ਉਹ ਆਂਦਾ ਮੈਂ ਨਹੀਂ ਜਾਣਾ। ਘਰ ਆਇਆ, ਮਾਂ ਕੋਲ ਬੈਠਾ, ਮਾਂ ਮੈਂ ਵਿਸਾਖੀ ਵੇਖਣ ਜਾਣਾ। ਉਸ ਆਖਿਆ ਨਾ ਪੁੱਤਰ ਅਸਾਂ ਨਹੀਂ ਜਾਣਾ, ਸਾਡੇ ਤੇ ਬੂਹੇ ਤੇ ਵਿਸਾਖੀ ਡੇਰੇ ਲੱਗਦੇ ਗਏ, ਇੱਥੇ ਵੇਖਾਂਗੇ। ਅੱਛਾ ਨਾ ਮੁੜਿਆ, ਨਾ ਮੁੜਿਆ। ਵਿਸਾਖੀ ਟੁਰ ਗਏ ਇਮਨਾਬਾਦ। ਉੱਥੇ ਜਾ ਕੇ ਕੱਛੇ ਪਾ ਲਏ, ਬਲੈਣਾ ਪਾ ਲਈਆਂ। ਮੁੰਡੇ ਨਾਲ ਦੇ ਆਂਦੇ ਨੇ ਯਾਰ ਇੱਥੋਂ ਜਿਹੜਾ ਹੁੰਦਾ ਹੈ ਖੇਤ ਕਰ ਗਏ ਤੇ ਤਲਾਅ ਦੇ ਵਿਚਕਾਰ ਜਾ ਕੇ ਛਾਲ ਮਾਰ ਗਏ। ਅੱਛਾ ਵਿਚਕਾਰ ਜਾ ਕੇ ਛਾਲ ਮਾਰ ਗਏ। ਉਹ ਨਿਆਣ ਸਿਆਣ ਬੱਚਾ ਸੀ, ਉਹਨਾਂ ਦੇ ਟੇਡੇ ਚੜ ਗਿਆ। ਕੱਛੇ ਪਾ ਲਏ ਨੇ, ਬਲੈਣਾ ਪਾ ਲਈਆਂ ਨੇ, ਆਹ ਤਰਕਾਂ ਉਹਨਾਂ ਮਾਰੀਆਂ ਨੇ ਵਿੱਚ। ਅੱਛਾ ਜਿਹੜਾ ਦਲੀਪਾ ਸੀ ਨਾ, ਉਹ ਜਾਂਦੇ ਹੀ ਵਿੱਚ ਗਾਰੇ ਦੇ ਫਸ ਗਿਆ। ਐਡੇ ਐਡੇ ਵਾਲ ਉੱਤੇ ਪਾਣੀ ਦੇ ਤਰਦੇ ਨੇ ਪਏ। ਉਹ ਮਰ ਗਿਆ। ਟੋਬੇ ਆਏ ਨੇ, ਟੋਬੇ ਆਏ ਨੇ, ਉਹਨਾਂ ਕੱਢਿਆ ਵਿੱਚੋਂ। ਉਹਨਾਂ ਕੱਢਿਆ, ਪਹਿਲੋਂ ਬੱਸ ਦੇ ਵਿੱਚ ਪਾ ਕੇ ਲਿਆਏ ਨੇ ਮਠਮੀ ਉਹਦੇ ਸਹੁਰੇ। ਅੱਛਾ ਸਹੁਰੇ ਨਾਲ ਆ ਗਏ ਨੇ, ਫੇਰ ਆ ਗਏ ਨੇ ਹੰਤੇਰ। ਹੰਤੇਰ ਆ ਗਏ ਨੇ ਜਿਸ ਵੇਲੇ ਮਾਈ ਕੀ ਕੀਤਾ ਨਾ, ਪੁੱਤਰ ਦੀ ਮੰਜੀ ਗਏ, ਨੂੰਹ ਨੂੰ ਹਾਰ ਸ਼ਿੰਗਾਰ ਪਾਏ ਨੇ, ਟੂੰਬਾਂ ਪਾਈਆਂ ਨੇ, ਨਵੇਂ ਕੱਪੜੇ ਪਾਏ ਨੇ, ਕੋਲ ਕੁਰਸੀ ਚੜਾਈ ਗਏ। ਅੱਛਾ ਪੁੱਤਰ ਦੇ ਕੋਲ ਤਰਾਏ ਮਰਾਸਾਂ ਕੜਿਆਲੋਂ ਸੱਦੀਆਂ ਨੇ। ਅੱਛਾ ਉਹਨਾਂ ਬੜਾ ਪਟਾਇਆ ਨੇ ਉਸ ਨੂੰਹ ਦੇ ਤੇ ਪੁੱਤਰ ਦੇ ਉੱਤੇ ਨਾ, ਬੜਾ ਪਟਾਇਆ ਸੀ। ਅੱਛਾ ਜੀ, ਕੀਰਨੇ ਪਾਏ? ਹਾਂ। ਅੱਛਾ ਉਦੋਂ ਮਰਾਸਣਾ ਕੀਰਨੇ ਪਾਉਂਦੀਆਂ ਸੀ। ਬੜੇ ਪਿੱਟੀ ਗਏ, ਬੜੇ ਦੁਨੀਆਂ ਪਿੱਟੀ ਗਏ। ਤਰਾਏ ਦਿਨ ਹੰਤੇਰ ਆ ਲਿਆ ਨਾ, ਰੋਟੀ ਟੁਕਰ ਨਹੀਂ ਪਕਾ ਤੇ ਨਹੀਂ ਖਾਧਾ। ਅੱਛਾ ਹਾਂ। ਫਿਰ ਮੇਰੇ ਵਾਲੇ ਸਾਡੀ ਜ਼ਮੀਨ ਉਹਦੀ ਇਕੱਠੀ ਸੀ। ਇਸ ਪਾਸੇ ਸਾਡੀ ਹਵੇਲੀ ਸੀ, ਇਸ ਪਾਸੇ ਮਾਈ ਜੱਜੀ ਦੀ ਹਵੇਲੀ ਸੀ। ਅੱਛਾ ਆਖਣ ਲੱਗੀ ਹਾਂ, ਤੇ ਨਾਰੀ ਪਾਣੀ ਸੀ ਥੋੜਾ, ਉਹਦਾ ਵੀ ਤੇ ਸਾਡਾ ਵੀ। ਅੱਛਾ ਉਹ ਫਿਰ ਸਾਡੇ ਬੰਦੇ ਬੈਠੇ, ਮਾਈ ਨੂੰ ਸੱਦੇ ਉਹਨੇ, ਜੱਜੀ ਨੂੰ। ਮਾਂ ਜੀ ਪੀਛ ਥੋੜਾ ਹੁੰਦਾ ਪਾਣੀ, ਨਾਰੀ ਜੇ ਥੋੜਾ, ਤੇ ਜੇ ਆਖੋ ਤੇ ਖੂਹ ਨਾ ਪਟਾ ਲਈਏ। ਅੱਛਾ ਉਹ ਸਾਡਿਆਂ ਬੰਦਿਆਂ ਨੂੰ ਆਂਦੀ ਪੁੱਤਰਾ ਪਟਾ ਲਓ, ਪਟਾ ਲਓ। ਟੋਬੇ ਸੱਦੇ ਗਏ ਨੇ। ਟੋਬਿਆਂ ਆਖਿਆ 4 ਕਿੱਕਰ ਚਾਹੀਦੇ ਨੇ। ਅੱਛਾ 2 ਕਿੱਕਰ ਅਸਾਂ ਦਿੱਤੇ ਨੇ, 2 ਮਾਈ ਜੱਜੀ ਦਿੱਤੇ ਨੇ। ਉਹਨਾਂ ਚੱਕ ਬਣਾ ਲਿਆ। ਅੱਛਾ ਚੱਕ ਬਣਾ ਲਿਆ, ਟੋਇਆ ਕੱਟ ਕੇ ਵਿੱਚ ਚੱਕ ਪੈ ਗਿਆ, ਚੱਕ ਪੈ ਗਿਆ ਵਿੱਚ। ਸਾਰੀ ਸ਼ੁਰੂ ਹੋ ਗਈ ਹੈ। ਕੜਿਆਲੋਂ ਸ਼ੇਖ ਜਾਂਦਾ ਢੋਲ ਲੈ ਕੇ। ਅੱਛਾ ਉੱਥੇ ਢੋਲ ਵਜਾਉਂਦਾ ਹੈ।
ਕੁੱਲ ਦੁਨੀਆ ਹੁਣ ਤੇਰ ਦੀ ਇਕੱਠੀ ਹੋ ਕੇ ਉੱਥੇ ਗਈ ਹੈ। ਕਿਸੇ ਕੱਪੜੇ ਪਾਏ ਨੇ ਵਿੱਚ, ਕਿਸੇ ਰੁਪਈਏ ਸੱਠੇ ਨੇ, ਕਿਸੇ ਕੋਈ ਸੱਠਿਆ। ਅੱਛਾ। 4 ਟੋਬੇ ਨੇ, 4 ਸੂਟ ਅਸਾਂ ਦਿੱਤੇ ਨੇ, 4 ਖੇਸ ਦਿੱਤੇ ਨੇ, ਨਾਲ ਗਾਂ ਦਿੱਤੀ ਹੈ ਟੋਬਿਆਂ ਨੂੰ। ਵਾਹ ਜੀ ਵਾਹ। ਮਾਈ ਜੱਜੀ 4 ਸੂਟ ਦਿੱਤੇ ਨੇ, 4 ਖੇਸ ਦਿੱਤੇ ਨੇ, ਨਾਲ ਮੱਝ ਦਿੱਤੀ ਹੈ ਟੋਬਿਆਂ ਨੂੰ। ਜਦੋਂ ਤੁਹਾਡਾ ਖੂਹ ਚੱਲ ਪਿਆ। ਹਾਂਜੀ। ਵਾਹ ਜੀ ਵਾਹ। ਹਾਂ, ਉਹ ਸਾਰੀ ਹੋਣ ਲੱਗ ਪਈ ਹੈ ਨਾ, ਤੇ ਉਦੋਂ ਫਿਰ ਇਹ ਕੁਛ ਟੋਬਿਆਂ ਨੂੰ ਦਿੱਤਾ, ਦੋਵਾਂ ਘਰਾਂ। ਅੱਛਾ। ਅਸੀਂ 4 ਘਰ ਸਾਂ, ਸਾਡੇ 4 ਮਰਬੇ ਜ਼ਮੀਨ ਸੀ, 4 ਘਰਾਂ ਦੀ ਇੱਕ ਇੱਕ ਮਰਬਾ। ਅੱਛਾ। ਤੇ ਮਾਈ ਜੱਜੀ ਜਿਹੜੀ ਸੀ ਨਾ, ਉਹ ਅੱਧ ਪਿੰਡ ਦੀ ਮਾਲਕ ਸੀ। ਉਹਦੇ ਬੰਦੇ ਦਾ ਨਾਂ ਨਹੀਂ ਪਤਾ? ਨਹੀਂ। ਉਹ ਸਾਡੀ ਉਮਰ ਤੋਂ ਅਗਲੀ ਫੌਤ ਹੋ ਗਿਆ ਆ। ਅੱਛਾ 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 ਅੱਛਾ। ਉਦੋਂ ਸਿੱਖ ਸੀ? ਹਾਂ, ਸਿੱਖ। ਸਿੱਖ। ਅੱਛਾ ਅੱਛਾ ਅੱਛਾ। ਉਹ ਜਿਸਲੇ ਨਾ ਪੁੱਤਰਾ ਇਹ ਕੁਛ ਟੋਬਿਆਂ ਨੂੰ ਦਿੱਤਾ ਹੈ, ਖੂਹ ਬਣ ਗਿਆ, ਟੱਗੇ ਜੋ ਕੇ ਪਾਣੀ ਪੈਲੀਆਂ ਪਿਆਉਂਦੇ ਸਾਂ ਅਸੀਂ ਵੀ ਤੇ ਉਹ ਵੀ ਵਾਰੀ ਨਾਲ। 2 ਦਿਨ ਉਹਨਾਂ ਖੂਹ ਜੋੜਨਾ ਤੇ 2 ਦਿਨ ਅਸਾਂ ਜੋੜਨਾ। ਤੋ ਪੈਲੀਆਂ ਨਾ ਪਾਣੀ ਨਾਲ ਪਿਆਉਣੀਆਂ। ਅੱਛਾ ਜੀ। ਪੈਲੀਆਂ ਪੀਚਣ ਲੱਗ ਪਈਆਂ। ਇਹ ਉਹ ਅੱਧ ਪਿੰਡ ਦੀ ਮਾਲਕ ਸੀ ਮਾਈ ਜੱਜੀ। ਹਾਂਜੀ। ਤੇ ਸਾਡੇ 4 ਘਰ ਸਨ ਤੇ 4 ਘਰਾਂ ਦਾ ਮਰਬਾ ਸੀ ਜ਼ਮੀਨ ਦਾ। ਸਾਡੀ ਉਹਦੀ ਨਾ ਅੰਜ ਲੰਘੀ ਗਏ ਨਾ, ਜਿਵੇਂ ਮਾਂ ਪੁੱਤਰਾਂ ਦੀ ਤੇ ਮਾਵਾਂ ਧੀਆਂ ਦੀ ਮਾਈ ਦੀ। ਜਿਹੜੀ ਕੋਈ ਗੱਲ ਹੁੰਦੀ ਸੀ ਨਾ, ਭੱਜ ਕੇ ਸਾਡੇ ਘਰ ਆ ਜਾਣਾ। ਜਿਹੜੀ ਕੋਈ ਗੱਲ ਹੋਣੀ ਤੇ ਅਸਾਂ ਉਹਦੇ ਘਰ ਜਾਣਾ। ਤੇ ਬੜੇ ਸੋਹਣੇ ਵਸਦੇ ਰਸਦੇ ਸਾਂ। ਕਿੱਡਾ ਪਿਆਰ ਮੁਹੱਬਤ ਸੀ। ਨਾ ਕਿਸੇ ਨਾਲ ਲੜਾਈ, ਨਾ ਕਿਸੇ ਨਾਲ ਝਗੜਾ, ਨਾ ਕੋਈ। ਉਹਨਾਂ ਕੰਮ ਕਰਨਾ ਸਾਡੇ ਤੋਂ ਪੁੱਛ ਕੇ, ਬੰਦਿਆਂ ਤੋਂ। ਉਹਨਾਂ ਕੰਮ ਕਰਨਾ ਉਹਨਾਂ ਤੋਂ ਪੁੱਛ ਕੇ। ਵਾਹ ਜੀ ਵਾਹ। ਆ ਪਾਕਿਸਤਾਨ ਦਾ ਸਵਾਦ ਨਹੀਂ ਆਇਆ ਜਿੰਨਾ ਸਾਨੂੰ ਉਹਨਾਂ ਨਾਲ ਸਵਾਦ ਸੀ। ਪਾਕਿਸਤਾਨ ਦਾ ਸਵਾਦ ਕੋਈ ਨਹੀਂ ਆਇਆ। ਉਹ ਮੁਹੱਬਤਾਂ ਨਹੀਂ ਰਹੀਆਂ ਮਾਂ ਜੀ। ਨਾ ਉਹ ਮੁਹੱਬਤਾਂ, ਨਾ ਉਹ ਪਿਆਰ ਰਹਿ ਗਏ। ਤੇ ਬੱਚਿਆ ਬੜਾ ਸੋਹਣਾ ਅਸੀਂ ਵਸਦੇ ਰਸਦੇ ਰਹੇ ਹਾਂ। ਇੱਕ ਜਿਹਦਾ ਖੌਂਤ ਮਰ ਜਾਂਦਾ ਸੀ ਬੀਬੀ ਦਾ, ਉਹਨੂੰ ਉਹ ਬੜਾ ਜਾਣਦੇ ਸਾਂ। ਅੱਛਾ। ਹਾਂ, ਮੁਸਲਮਾਨੀ ਤਾਂ ਮੁਸਲਮਾਨੀਆਂ ਜਿਹਦਾ ਖੌਂਤ ਮਰ ਜਾਂਦਾ ਸੀ, ਉਹ ਉਹਨਾਂ ਨੂੰ ਖਰਚ ਦਿੰਦੇ ਸਨ। ਸਾਡੀ ਇੱਜ਼ਤ ਹੈ, ਸਾਡੇ ਪੁੱਤਰ ਦਾ ਕਰੋ, ਸਾਡੀ ਧੀ ਦਾ ਕਰੋ, ਖਰਚ ਅਸੀਂ ਦਿੰਦੇ। ਵਾਹ ਜੀ ਵਾਹ। ਜਿਹੜੇ ਮਾੜੇ ਹੁੰਦੇ ਸਨ ਨਾ, ਉਹਨਾਂ ਨੂੰ ਘਰੋਂ ਖਰਚ ਦੇ ਕੇ ਉਹਨਾਂ ਦੇ ਧੀਆਂ ਪੁੱਤਰਾਂ ਦੀ ਸ਼ਾਦੀ ਕਰਦੇ ਸਾਂ। ਰਾਸ਼ਨ ਸਾਰਾ, ਭਾਂਡਾ ਟਿੰਡਰ, ਮੰਜੀ ਪੀੜੀ ਸਾਰੀ ਹਰ ਸ਼ੈ ਉਹਨਾਂ ਦੇ ਘਰ ਧਰ ਦੇਣੀ ਤੇ ਆਖਣਾ ਕਰੋ, ਸਾਡੀ ਇੱਜ਼ਤ ਹੈ, ਸਾਡੀ ਇੱਜ਼ਤ ਹੈ। ਵਾਹ ਜੀ ਵਾਹ। ਇਸ ਤਰ੍ਹਾਂ ਦੇ ਅਸੀਂ ਰਹੇ ਹਾਂ। ਅੱਛਾ ਮਾਂ ਜੀ, ਪਿੰਡ ਦੇ ਵਿੱਚ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ? ਉਹ ਜਿਹੜਾ ਹੈ ਨਾ ਬਾਬਾ ਮਲਤਾਨ ਸ਼ਾਹ, ਉਹ ਸਾਡਾ ਮੁਸਲਮਾਨਾਂ ਦਾ ਸੀ। ਅੱਛਾ। ਹਾਂ, ਲਾਂਦੇ ਪਾਸੇ ਛੱਪੜ ਦੇ ਉੱਤੇ ਉਹਦੀ ਢੇਰੀ ਹੈ। ਉਦੋਂ ਵੀ ਹੈਗੀ ਸੀ? ਹਾਂਜੀ, ਸਿੱਖਾਂ ਦੇ ਬਾਰੇ ਦੀ। ਅੱਛਾ। ਹਾਂ, ਮੇਲਾ ਲੱਗਦਾ ਹੁੰਦਾ ਸੀ ਉਦੋਂ? ਆਹੋ, ਉਹ ਛੇਵੀਂ ਦੀ 2-4 ਦੇਗਾਂ ਲਾ ਕੇ ਨਾ ਤੇ ਬਾਬੇਰਾਂ ਦਾ ਖਤਮ ਦਵਾਈ ਦਾ ਸੀ। ਅੱਛਾ ਅੱਛਾ। ਹਾਂ, ਤੇ ਇਹ ਇੱਕ ਸੀ ਬਾਵੀ ਸਾਡੇ ਪਿੰਡ। ਉਹਨਾਂ ਦਾ ਸੀ ਬਾਵਾ ਮਣਿਆ ਅਰਦਾਸ, ਉਹਨੂੰ ਆਖੀਦਾ ਸੀ। ਹਿੰਦੂ ਸੀ? ਹਿੰਦੂ। ਅੱਛਾ। ਬਾਵੀ ਸੀ ਉਹ, ਮਣਿਆ ਅਰਦਾਸ ਉਹਨੂੰ ਆਖੀਦਾ ਸੀ। ਉਹਦਾ ਮੇਲਾ ਡਬਲ ਲੱਗਦਾ ਸੀ, ਉਹ ਪਿੰਡੋਂ ਬਾਹਰ ਸੀ। ਅੱਛਾ। ਤੇ ਬੜੇ ਦਰਖਤ ਸਨ ਉੱਥੇ। ਤੇ ਉਹ ਜਿਹੜਾ ਬਾਬਾ ਗੁਜ਼ਰ ਗਿਆ ਆਇਆ ਸੀ ਨਾ, ਜਿਹਦਾ ਮੇਲਾ ਲੱਗਦਾ ਸੀ। ਹਾਂਜੀ। ਉਹ ਜਦੋਂ ਕਵਾਲੀ ਹੁੰਦੀ ਸੀ ਨਾ, ਹਾਂਜੀ, ਟੋਕਰਾ ਸੀ ਬੜਾ ਵਾਵਾ ਵੱਡਾ ਵਾੜਾ ਬਣਿਆ ਆ। ਹੇਠਾਂ ਇੱਟਾਂ ਜੋੜ ਕੇ ਨਾ ਤੇ ਟੋਕਰਾ ਇੰਨਿਆਂ ਕੋ ਖੜਾ ਕੀਤਾ ਹੁੰਦਾ ਸੀ। ਖੜਾ ਕਰਕੇ ਉਹ ਜਦੋਂ ਬਾਬਾ ਫਿਰ ਮਣਿਆ ਅਰਦਾਸ ਆਉਂਦਾ ਸੀ ਨਾ, ਉਹ ਸੱਪ ਬਣ ਕੇ ਆਉਂਦਾ ਸੀ। ਅੱਛਾ। ਹਾਂ, ਸੱਪ ਬਣ ਕੇ ਆਉਂਦਾ ਸੀ। ਉਹ ਫਿਰ ਆ ਕੇ ਨਾ ਡੋਲ ਉਹ ਟੋਕਰੇ ਦੇ ਨਾ ਹੇਠਾਂ ਬਹਿ ਜਾਂਦਾ ਸੀ, ਇਕੱਠਾ ਹੋ ਕੇ ਬਹਿ ਜਾਂਦਾ ਸੀ। ਜਿਹੜੀ ਉਹਦੀ ਨੂੰਹ ਸੀ ਨਾ, ਉਹ ਲੋਹਰ ਹੋ ਗਈ ਸੀ।
ਉਹ ਬਾਬੇ ਦੀ ਨੂੰਹ ਜਿਹੜੀ ਸੀ ਉਹ ਲੋਫਰ ਹੋ ਗਈ ਸੀ। ਅੱਛਾ। ਉਹ ਬਾਬੇ ਦਾ ਇੱਕ ਪੁੱਤਰ ਸੀ। ਉਹ ਐਡੀ ਸੀ ਪਿੱਤਲ ਦੀ ਕਿਰਮਤੀ। ਅੱਛਾ। ਉਹ ਉਸ ਨਾ ਸੱਪ ਜਦੋਂ ਆ ਕੇ ਇਕੱਠਾ ਹੋ ਕੇ ਬਹਿ ਗਿਆ ਹੈ ਨਾ, ਅੱਖ ਨਹੀਂ ਸੀ ਚਮਕਦਾ। ਆ ਜਿਹੜੀਆਂ ਸਨ ਉਹਦੀਆਂ ਗੰਢਾਂ ਕੋਣੀ ਸਨ। ਅੱਛਾ। ਉਂਗਲਾਂ ਦੀਆਂ ਗੰਢਾਂ ਕੋਣੀ ਸਨ। ਉਹ ਫਿਰ ਆਉਂਦਾ ਸੀ ਨਾ, ਉਹਦੀ ਨੂੰਹ ਪਾਉਂਦੀ ਸੀ ਦੁੱਧ ਤੇ ਘਿਓ ਉਸ ਬਾਲਟੀ ਜੋ ਨਹੀਂ ਸੀ ਪੀਂਦਾ। ਉਹ ਫਿਰ ਪਰਾਂ ਕਰ ਦਿੰਦੇ ਸਨ। ਜਦੋਂ ਉਹਦਾ ਪੁੱਤਰ ਪਾਉਂਦਾ ਸੀ ਨਾ, ਉਦੋਂ ਡੱਕ ਡੱਕ ਕਰਕੇ ਪੀ ਲੈਂਦਾ ਸੀ। ਐਡੀ ਬਾਲਟੀ ਦੁੱਧ ਘਿਓ ਦੀ ਪੀ ਜਾਂਦਾ ਸੀ। ਕਵਾਲੀ ਹੁੰਦੀ ਹੈ ਭਈ, ਮੁਸਲਮਾਨ ਵੀ ਬੈਠੇ ਨੇ, ਈਸਾਈ ਵੀ ਬੈਠੇ ਨੇ, ਹਿੰਦੂ ਵੀ ਬੈਠੇ ਨੇ। ਅੱਛਾ। ਕਵਾਲੀ ਹੁੰਦੀ ਹੈ ਭਈ। ਰੁਪਈਏ ਅੰਜ ਸਟੀਂਦੇ ਨਾ ਪਾ ਜਿਵੇਂ ਮੀਂਹ ਪਿਆ ਪੈਂਦਾ। ਅੱਛਾ। ਕਵਾਲਾਂ ਨੂੰ ਬੜੇ ਰੁਪਈਏ ਮਗਰਿਆਂ ਨੂੰ ਲੈ ਕੇ ਉੱਠਦੇ ਸਨ। ਤੁਸੀਂ ਮੇਲੇ 'ਚ ਜਾਂਦੀਆਂ ਹੁੰਦੀਆਂ? ਹਾਂਜੀ, ਸਾਰੀਆਂ ਸਹੇਲੀਆਂ? ਹੋਰ ਸਾਰੀਆਂ ਸਹੇਲੀਆਂ, ਸਾਡੀਆਂ ਮਾਵਾਂ ਭਰਜਾਈਆਂ, ਅਸੀਂ ਜਾਂਦੀਆਂ ਹਾਂ ਲੌਂਡੇ ਵੇਲੇ। ਅੱਛਾ, ਸ਼ਾਮ ਨੂੰ? ਹਾਂਜੀ, ਸ਼ਾਮ ਨੂੰ। ਅੱਛਾ ਅੱਛਾ। ਆ ਉਦੋਂ ਜਾਣਾ, ਵੱਡੇਲੇ ਨਹੀਂ ਜਾਣਾ, ਸ਼ਾਮ ਨੂੰ ਜਾਣਾ। ਜਦੋਂ ਬੀਬੀਆਂ ਜਾਂਦੀਆਂ ਸੀ ਉਦੋਂ ਬੰਦੇ ਫਿਰ ਘਰਾਂ 'ਚ ਆ ਜਾਂਦੇ ਸੀ? ਹਾਂ, ਉਦੋਂ ਬੰਦੇ ਆਪੋ ਆਪਣੇ ਨਾ ਪੱਠੇ ਦੱਥੇ ਪਾਉਣ ਲੱਗ ਪੈਂਦੇ ਸਨ ਡੰਗਰਾਂ ਨੂੰ। ਅੱਛਾ। ਆਪਣੇ ਕੰਮਾਂ ਤੇ ਹੋ ਜਾਂਦੇ ਸਨ। ਉਦੋਂ ਫਿਰ ਉੱਥੇ ਬੰਦਾ ਕੋਈ ਨਹੀਂ ਸੀ ਹੁੰਦਾ। ਉਦੋਂ ਫਿਰ ਬੀਬੀਆਂ ਜਾਂਦੀਆਂ ਹਨ। ਹਿੰਦੂਆਂ ਵੀ ਜਾਂਦੀਆਂ ਸਨ, ਮੁਸਲਮਾਨੀਆਂ ਵੀ, ਸੈਣਾ ਵੀ, ਸਾਰਾ ਪਿੰਡ 'ਚ ਜਾਂਦਾ ਸੀ। ਹਾਂ, ਸਹੀ ਸਹੀ ਸਹੀ। ਉਹ ਫਿਰ ਨਾ ਵੇਂਹਦੇ ਨਾ ਬਾਬੇ ਨੇ ਕੀ ਕਰਨਾ ਹੈ ਨਾ, ਦੁੱਧ ਪੀ ਲਿਆ ਨਾ, ਤੇ ਉਹ ਜਿਹੜੀ ਮਸਾਦ ਬਣੀ ਸੀ ਨਾ, ਉਹਦੇ ਵਿੱਚ ਉਹਦੀ ਢੇਰੀ ਸੀ। ਅੱਛਾ। ਤੇ ਮਸਾਦ ਬਣੀ ਹੈ ਨਾ, ਤੇ ਉਹਦੇ 4 ਚੁਫੇਰੇ, ਉਹ 7 ਫੇਰੇ ਆਉਣਾ ਹੈ ਸੱਪ ਨੇ। ਅੱਛਾ। 7 ਫੇਰੇ ਆਉਣਾ। ਜਿੱਥੇ ਬੂਹਾ ਸੀ ਨਾ, ਉਸ ਬੂਹੇ ਦੇ ਅੱਗੇ ਉਸ ਬਹਿ ਜਾਣਾ। ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਉਹ ਸਮਾ ਕਿੱਥੇ ਗਿਆ। ਉਹ ਆਪਣੀ ਢੇਰੀ ਦੇ ਵਿੱਚ ਸਮਾ ਗਿਆ। ਅੱਛਾ। ਕਿਸੇ ਨੂੰ ਪਤਾ ਨਹੀਂ ਲੱਗਾ ਸਮਾ ਕਿਹੜੇ ਵੇਲੇ ਗਿਆ। ਆ ਉਹਦਾ ਵੇਖਿਆ। ਅੱਛਾ ਮਾਂ ਜੀ, ਤੁਸੀਂ ਆਪਣੀ ਅੱਖਾਂ ਨਾਲ ਵੇਖਿਆ? ਹਾਂ ਪੁੱਤਰ, ਅੱਖਾਂ ਨਾਲ ਵੇਖਿਆ। ਅੱਖਾਂ ਨਾਲ ਵੇਖਿਆ ਤੇ ਤੇਰੇ ਨਾਲ ਗੱਲ ਕਰਨੀ ਆ। ਸ਼ਾਇਦ ਇੱਕ ਸੁਣੀ ਗੱਲ। ਸੁਣਿਆ ਨਹੀਂ। ਅੱਛਾ। ਹਾਂ। ਉਹਦੀ ਹੁਣ ਢੇਰੀ ਹੈਗੀ ਕਿ ਖਤਮ ਕਰਤੀ ਲੋਕਾਂ ਨੇ? ਉਹ ਮੈਨੂੰ ਤੇ ਹੁਣ ਨਾ ਚੋਖਾ ਚਿਰ ਹੋਇਆ ਹੁਣ ਢੇਰ ਗਈ ਨੂੰ। ਅੱਛਾ। ਤੇ ਉਹ ਮਸਾਦ ਆਏ ਨਾ। ਅੱਛਾ, ਹੈਗੇ ਆ ਮਸਾਦ ਆਏ, ਤਰਾਏ ਮਸਾਦ ਨੇ। ਤਰਾਏ ਕਿਹੜੇ ਪਾਸੇ? ਇਹ ਤਾਂ ਲਾਂਦੇ ਪਾਸੇ ਜਿਹੜਾ ਵਾ ਜਿੱਥੇ ਸਾਡੀਆਂ ਪਹਿਲੀਆਂ ਕਬਰਾਂ ਲਾਂਦੇ ਪਾਸੇ। ਇਹ ਤਾਂ ਤਰਾਏ ਮਸਾਦ ਸਨ। ਜਿਹੜਾ ਪੁੱਤਰ ਵਰਤਾਨ ਹੈ ਨਾ ਸਾਡਾ ਤੇ ਸਿੱਖਾਂ ਦਾ। ਹਾਂਜੀ। ਉਹ ਤੇ ਨਾ ਇਹ ਹੀ ਸਮਝ ਲਓ ਸਾਡੇ ਆਪਣੇ ਧੀਆਂ ਪੁੱਤਰਾਂ ਨਾਲ ਹੀ। ਬਹੁਤ ਅੱਛੇ ਬੰਦੇ ਸਨ, ਬਹੁਤ ਵਰਤੋਂ ਸੋਹਣੀ ਸੀ। ਧੀ ਨੂੰ ਧੀ ਸਮਝਦੇ ਸਨ, ਮਾਂ ਨੂੰ ਮਾਂ ਸਮਝਦੇ ਸਨ। ਜਦੋਂ ਆ ਬਾਜ਼ਾਰ 'ਚ ਲੱਗੇ ਹੋਣੇ ਨਾ, ਪਿੰਡ ਦੇ ਬਾਜ਼ਾਰ 'ਚ ਅੱਗੋਂ ਬੀਬੀ ਲੱਗੀ ਆਉਂਦੀ ਹੈ ਨਾ, ਅੱਗੋਂ ਸਿੱਖ ਲਗਾ ਜਾਂਦਾ, ਤੇ ਉਸ ਨਾਲ ਰਾਹ ਛੱਡ ਕੇ ਤੇ ਇੰਝ ਕੰਧ ਨਾਲ ਲੱਗ ਜਾਣਾ। ਤੇ ਬੀਬੀ ਲੱਗੀ ਆਉਂਦੀ ਹੈ। ਏਡੀ ਇੱਜ਼ਤ ਕਰਦੇ ਸਨ। ਉਹਨਾਂ ਖੁੱਲਾ ਸਿਰ ਛੱਡ ਕੇ ਨਹੀਂ ਪਿੰਡ 'ਚ ਫਿਰੇ। ਅੱਛਾ ਮਾਂ ਜੀ, ਫਿਰ ਜਦੋਂ 47 ਦੀ ਵੰਡ ਹੋ ਗਈ, ਹਾਂ, ਉਦੋਂ ਕੀ ਕੁਛ ਹੋਇਆ? ਕਿੱਦਾਂ ਉੱਥੋਂ ਨਿਕਲੇ ਆਪਣੇ ਪਿੰਡੋਂ? ਇਹ ਜਦੋਂ ਪਾਕਿਸਤਾਨ ਬਣਦਾ, ਜਦੋਂ ਪਾਕਿਸਤਾਨ ਦਾ ਐਲਾਨ ਹੋ ਗਿਆ, ਉਹ ਨਾ ਪੁੱਤਰ ਅਸੀਂ ਵੀ ਡਰਦੇ ਸਾਂ। ਅਸੀਂ ਵਸਿੰਦੇ ਵੀ ਡਰਦੇ ਸਾਂ। ਅੱਛਾ। ਮੈਂਟਰੀਆਂ ਰਾਤ ਨੂੰ ਆਉਂਦੀਆਂ ਸਨ। ਕੜਿਆਲੋਂ ਥਾਣੇਦਾਰ ਸਿਪਾਹੀ ਘੋੜੀਆਂ ਤੇ ਆਉਂਦੇ ਸਨ। ਅੱਗੋਂ ਸਾਡੇ ਮੁਸਲਮਾਨ ਜਿਹੜੇ ਬੰਦੇ ਸਨ ਨਾ, ਇਹ ਜਦੋਂ ਸਿੱਖ ਉੱਠ ਕੇ ਟੁਰ ਗਏ ਨੇ, ਹਾਂਜੀ, ਇਹ ਸਾਡੇ ਮੁਸਲਮਾਨ ਬੰਦੇ ਜਿਹੜੇ ਸਨ ਨਾ, ਘੜਿਆਂ ਪਾਣੀਆਂ ਦੇ ਲੈ ਕੇ ਨਾ, ਤੇ ਮਸੀਤ ਦੇ ਕੋਲ ਬਹਿ ਜਾਂਦੇ ਸਨ ਮੰਜੀਆਂ ਢਾ ਕੇ। ਅੱਛਾ। ਇਹ ਕੜਿਆਲੋਂ ਮੈਂਟਰੀ ਆਉਂਦੀ ਸੀ ਨਾ ਮੁਸਲਮਾਨੀ, ਉਹ ਨਾਰੇ ਮਾਰਦੇ ਆਉਂਦੇ ਸਨ। ਅੱਛਾ। ਉਹ ਸਾਡੇ ਵਾਸਤੇ ਆਉਂਦੇ ਸਨ। ਤੇ ਉਹ ਨਾਰੇ ਮਾਰਦੇ ਆਉਂਦੇ ਸਨ ਨਾ। ਜਿਸ ਵੇਲੇ ਮੇਰਾ ਭਾਈ ਸੀ ਵੱਡਾ ਸਾਡੇ ਤੋਂ, ਉਹ ਅੱਗੋਂ ਨਾਰਾ ਮਾਰਦਾ ਸੀ। ਹੋਰ ਕੋਈ ਸੀ ਨਾਰਾ ਮਾਰਦਾ ਰੋਜ਼ ਹੀ, ਇਹ ਨਹੀਂ ਇੱਕ ਦਿਨ, ਰੋਜ਼ ਹੀ। ਅਸੀਂ ਕੋਠਿਆਂ ਉੱਤੇ ਨਾ ਗੋਇਆ ਫੇਰ ਕੇ ਤੇ ਕੱਪੜੇ ਵਿਛਾ ਕੇ ਤੇ ਲੰਮੀਆਂ ਪਾ ਰਹਿੰਦੀਆਂ ਸਾਂ। ਅੱਛਾ। ਜਨਾਨੀਆਂ, ਕੁੜੀਆਂ, ਬੱਚੇ।
ਉਹ ਮੇਰਾ ਭਾਈ ਉਹ ਜਿਸਲੇ ਥਾਣੇਦਾਰ ਆਉਂਦਾ ਸੀ ਨਾ, ਹਾਂਜੀ, ਉਹ ਦੱਸ ਜਿਹੜਾ ਮੈਨੂੰ ਅੱਗੋਂ ਨਾਰੇ ਦਿੰਦਾ ਉਹ ਕਿਹੜਾ ਹੈ। ਮੇਰਾ ਭਾਈ ਉੱਠ ਕੇ ਨਾ ਤੇ ਜਾ ਕੇ ਘੋੜੀ ਦੇ ਆਂਨ ਕੜਜਾਲਾ ਫੜ ਲਿਆ। ਅੱਛਾ। ਆਂਦਾ ਤੂੰ ਨਾਰੇ ਮਾਰਨਾ ਅੱਗੋਂ? ਉਸ ਆਖਿਆ ਹਾਂਜੀ। ਉਸ ਆਖਿਆ 7 ਰਹਿਮਤ ਤੈਨੂੰ ਮਾਂ ਜੰਮਣ ਵਾਲੀ, ਜਿਹੜਾ ਮੈਨੂੰ ਅੱਗੋਂ ਤੂੰ ਨਾਰੇ ਦੇਣਾ, ਮੈਂ ਕਈਆਂ ਪਿੰਡਾਂ 'ਚ ਜਾਣਾ ਅੱਗੋਂ ਕੂੰਦਾ ਹੀ ਕੋਈ ਨਹੀਂ, ਅੱਗੋਂ ਕੂੰਦਾ ਹੀ ਕੋਈ ਨਹੀਂ। ਇਹ ਵੀ ਗੱਲ ਵੇਖੀ। ਉਹ ਅੱਜ ਫਲਾਣਾ ਪਿੰਡ ਉੱਠ ਗਿਆ, ਅੱਜ ਫਲਾਣਾ ਪਿੰਡ ਉੱਠ ਗਿਆ, ਅੱਜ ਢਿੰਗੜਾ ਪਿੰਡ ਉੱਠ ਗਿਆ, ਸਾਡਾ ਪਿੰਡ ਵੀ ਉੱਠਿਆ। ਉਹ ਆਖਣ ਲੱਗੇ ਤੇ 4 ਦਿਨ ਦਾ ਰੌਲਾ ਗੌਲਾ ਹੈ ਵੇ ਤੇ ਨਿਕਲ ਜਾਣਾ ਤੇ ਅਸਾਂ ਆ ਜਾਣਾ। ਖੁੱਲੇ ਦਰਵਾਜ਼ੇ ਭਰੇ, ਘਰ ਛੱਡ ਗਏ, ਵੇਲੀਆਂ ਮਾਲਦੀਆਂ ਛੱਡ ਗਏ, ਘੋੜੀਆਂ ਦੀਆਂ ਛੱਡ ਗਏ, ਤੇ 2 ਜਾਂ 4 ਦਿਨ ਰੌਲਾ ਗੌਲਾ ਹੈ ਵੇ ਤੇ ਅਸਾਂ ਸ਼ੇਖੂਪੁਰੇ ਜਾਣਾ ਹੈ ਤੇ ਅਸਾਂ ਆ ਜਾਣਾ। ਅੱਛਾ। ਆ ਸ਼ੇਖੂਪੁਰੇ ਜਾਂਦੇ ਤੇ ਆ ਜਾਂਦੇ, ਉੱਥੇ ਕੱਪਾਂ 'ਚ ਕਾਬੂ ਆ ਗਏ। ਅੱਛਾ ਮਾਂ ਜੀ, ਜਦੋਂ ਗੱਲਾਂ ਬਾਤਾਂ ਕਰਦੇ ਸੀ ਕਿ ਅਸੀਂ ਉੱਥੇ ਜਾਵਾਂਗੇ ਤੇ ਫਿਰ ਅਸੀਂ ਵਾਪਸ ਆ ਜਾਾਂਗੇ, ਤੁਹਾਡੀਆਂ ਜਿਹੜੀਆਂ ਸਹੇਲੀਆਂ ਸੀ ਉਹ ਤੁਹਾਨੂੰ ਮਿਲੀਆਂ? ਸਹੇਲੀਆਂ ਰੋਂਦੀਆਂ ਬਸ ਨਹੀਂ ਸਨ ਕਰਦੀਆਂ। ਅੱਛਾ। ਰੋਂਦੀਆਂ ਬਸ ਨਹੀਂ ਸਨ ਕਰਦੀਆਂ। ਐਡੀ ਡੱਲ ਸੀ ਖੱਗਿਆਂ ਦੀ ਬਣੀ ਹੋਈ। ਉਹ ਜਿਹੜੇ ਅਸਾਂ ਬਹਿ ਕੇ ਸਰਾਣੇ ਕੰਢੇ, ਚਾਦਰਾਂ ਕੱਢੀਆਂ, ਪੱਖੀਆਂ ਬਣਾਈਆਂ, ਉਹ ਸਾਰੀਆਂ ਨਾ ਖੇਸ ਦੇ ਵਿੱਚ ਬੰਨ੍ਹ ਕੇ ਉਹਦੀ ਮਾਂ ਤੇ ਸ਼ਾਮ ਨੂੰ ਸਾਡੇ ਘਰ ਲੈ ਆਉਂਦੀ ਹੈ। ਅੱਛਾ। ਮੇਰੀ ਮਾਂ ਨੂੰ ਆਂਦੀ ਹੈ ਬੀਬੀ ਅਸੀਂ ਟੁਰ ਚੱਲੇ ਹਾਂ ਤੇ ਇਹ ਮੇਰੀਆਂ ਧੀਆਂ ਰਲ ਕੇ ਹਰ ਸ਼ੈ ਬਣਾਈ ਗਏ ਤੇ ਬੀਬੀ ਤੂੰ ਇਹ ਦੋਵਾਂ ਆਪਣੀਆਂ ਧੀਆਂ ਨੂੰ ਦਈ। ਅੱਛਾ। ਮੇਰੀ ਮਾਂ ਰੋਂਦੀ ਹੈ ਜਾਰ ਜਾਰ। ਆਂਦੀ ਹੈ ਭੂਆ ਨਹੀਂ, ਇਹ ਤੁਹਾਡੇ ਨਸੀਬਾਂ 'ਚ ਹੋਣ, ਮੈਂ ਨਹੀਂ ਆਪਣੀਆਂ ਧੀਆਂ ਨੂੰ ਦੇਣਾ। ਉਸ ਆਖਿਆ ਅਸਾਂ ਖੌਰੇ ਆਉਣਾ ਜਾਂ ਨਹੀਂ ਆਉਣਾ, ਇਹਨਾਂ ਰਲ ਕੇ ਬਹਿ ਕੇ ਬਣਾਏ ਨੇ ਤੇ ਤੂੰ ਬੇਵਾਂ ਹੈ ਤੇ ਤੂੰ ਆਪਣੀਆਂ ਧੀਆਂ ਨੂੰ ਦੋਵਾਂ ਨੂੰ ਦਈ। ਉਹ ਡੱਲ ਭਰੇ ਭਰਾਤੀ ਉਹ ਸਾਡੇ ਘਰ ਧਾਰ ਗਈ। ਬੜੇ ਹੀ ਚੰਗੇ ਸਾਂ, ਬੜੇ ਹੀ ਚੰਗੇ ਸਾਂ। ਕੋਈ ਗੱਲਬਾਤ ਕੀਤੀ ਆਪਸ 'ਚ ਜਦੋਂ ਜਾਣ ਲੱਗੀਆਂ ਸੀ? ਹਾਂ, ਰੋਂਦੀਆਂ ਸਾਂ, ਉਹ ਵੀ ਰੋਂਦੀਆਂ ਹਨ, ਮੈਂ ਵੀ ਰੋਂਦੇ ਸਾਂ। ਉਹ ਆਦੀਆਂ ਸਨ ਅਸਾਂ ਖੌਰੇ ਕਿੱਥੇ ਕਿੱਥੇ ਮਰਨਾ ਤੇ ਕਿੱਥੇ ਕਿੱਥੇ ਜਾਣਾ, ਤੁਸੀਂ ਤੇ ਫੇਰ ਵੀ ਆਪਣੇ ਘਰ ਬੈਠੇ ਹੋ। ਅਸੀਂ ਆਦੀਆਂ ਸਾਂ ਕੋਈ ਪਤਾ ਨਹੀਂ, ਸਾਡੇ ਨਾਲ ਵੀ ਖੌਰੇ ਗੇੜੀ ਕੋਈ ਚੱਲਣਾ। ਅੱਛਾ, ਤੁਹਾਡੇ ਪਿੰਡ ਉੱਤੇ ਹਮਲਾ ਤਾਂ ਨਹੀਂ ਸੀ ਹੋਇਆ ਕੋਈ? ਨਾ, ਹਮਲਾ ਕੋਈ ਨਹੀਂ ਹੋਇਆ, ਨਾ ਸਾਡੇ ਪਿੰਡ 4 ਚੁਫੇਰੇ ਪਿੰਡਾਂ ਦਾ ਹਮਲਾ ਹੋਇਆ ਤੇ ਨਾ ਸਾਡੇ ਪਿੰਡ ਹੀ ਹੋਇਆ। ਅੱਛਾ। ਕੜਿਆਲ ਵਾਲੇ ਸਿੱਖ ਵੀ ਉੱਥੋਂ ਨਿਕਲ ਗਏ ਸੀ ਉਦੋਂ? ਹਾਂ, ਨਿਕਲ ਅਜੇ 2 ਘਰ ਸਿੱਖ ਉੱਥੇ ਐਨ ਵੱਸਦੇ ਨੇ। ਹਾਂਜੀ, ਮੁਸਲਮਾਨ ਹੋ ਗਏ ਸੀ। ਮੁਸਲਮਾਨ ਹੋ ਗਏ ਨੇ। ਅੱਛਾ ਅੱਛਾ ਅੱਛਾ। ਤੁਹਾਡੇ ਪਿੰਡ ਦੇ ਵਿੱਚ ਸਾਰੇ ਹਿੰਦੂ ਵੀ ਸਿੱਖ ਵੀ ਇਕੱਠੇ ਇੱਕੋ ਦਿਨ ਨਿਕਲੇ ਨੇ? ਅੱਡੋ ਅੱਡੀ ਨਿਕਲਦੇ ਰਹਿੰਦੇ, ਜਿਵੇਂ ਜਿਵੇਂ ਦਾ ਲੱਗਦਾ। ਅੱਛਾ। ਜਿਵੇਂ ਜਿਵੇਂ ਦਾ ਲੱਗਦਾ ਰਿਹਾ ਨੇ ਨਾ, ਰਾਤੋਂ ਰਾਤ ਨਿਕਲਦੇ ਰਹੇ। ਅੱਛਾ ਅੱਛਾ। ਇਕੱਠੇ ਨਹੀਂ ਨਿਕਲੇ। ਅੱਛਾ, ਜਿਹੜੇ ਉਹ ਘਰ ਇਹਨੇ ਛੱਡ ਗਏ ਸੀ, ਖੁੱਲੇ ਘਰ ਛੱਡ ਗਏ ਸੀ, ਮਾਲ ਡੰਗਰ ਛੱਡ ਗਏ ਸੀ, ਉਹ ਫਿਰ ਆਪਣੇ ਪਿੰਡ ਵਾਲਿਆਂ ਨੇ ਰੱਖ ਲਏ ਕਿ ਲਾਮਿਆਂ ਦੇ ਪਿੰਡਾਂ ਵਾਲੇ ਲੋਕ ਲੈ ਗਏ? ਉਹ ਜਿਹੜੇ ਉੱਥੋਂ ਆਏ ਸਨ ਨਾ ਲੋਕ, ਹਾਂਜੀ, ਸਾਈਆਂ ਨੂੰ ਆਂਦੇ ਸਨ ਮਾਲ ਬੰਨੇ ਲੈ ਜਾਓ, ਚਾਰ ਕੇ ਪਾਣੀ ਪਿਆ ਕੇ ਤੇ ਲੈ ਆਵਿਆ ਕਰੋ ਤੇ ਵਾੜ ਛੱਡਿਆ ਕਰੋ। ਅੱਛਾ। ਇਹ ਜਿਹੜੇ ਫਿਰ ਉੱਥੋਂ ਲੋਕ ਆਏ ਨੇ ਨਾ, ਉਹਨਾਂ ਨੂੰ ਉਹ ਡੰਗਰ ਤਕਸੀਮ ਕੀਤੇ ਉਹਨੇ। ਅੱਛਾ। ਉਹਨਾਂ ਦਾ ਵਲੇਵਾ ਉਹਨਾਂ ਨੂੰ ਦਿੱਤਾ, ਉਹਨੇ ਤਕਸੀਮ ਕੀਤਾ ਉਹਨੇ। ਸਹੀ ਸਹੀ ਸਹੀ। ਘਰ ਇਹਨਾਂ ਦੇ ਪੱਕੇ ਆਉਂਦੇ ਸੀ ਕਿ ਕੱਚੇ ਆਉਂਦੇ ਸੀ? ਪੱਕੇ, ਪੱਕੇ ਘਰ ਸੋਹਣੇ ਬੈਠਕਾਂ। ਅੱਛਾ। ਵੇਲੀਆਂ ਪੱਕੀਆਂ। ਦੁਕਾਨਾਂ ਵੀ ਹੁੰਦੀਆਂ ਸੀ ਹਿੰਦੂਆਂ ਦੀਆਂ? ਨਹੀਂ, ਦੁਕਾਨ ਸਾਡੇ ਪਿੰਡ ਕੋਈ ਨਹੀਂ ਸੀ। ਸਾਡੇ ਪਿੰਡੋਂ ਖੱਤਰੀ ਗਿਆ ਸੀ ਕੜਿਆਲੋਂ। ਅੱਛਾ। ਸਾਡੇ ਪਿੰਡ ਉਹ ਦੁਕਾਨ ਪਾਈ ਮੇਲਾ। ਅੱਛਾ, ਮੇਲਾ ਖੱਤਰੀ। ਹਾਂ, ਮੇਲਾ ਖੱਤਰੀ। ਅੱਛਾ, ਤੁਸੀਂ ਜਾਂਦੀਆਂ ਹੋਣੇ ਚੀਜ਼ ਚੂਜ਼ ਲੈਣ? ਆਹੋ, ਤੇ ਹੋਰ ਅੱਛਾ ਹੱਟੀ ਉਹੀ ਸੀ ਕੋਈ ਮੇਲੇ ਦੀ। ਉਹ ਬਸ ਕੜਿਆਲੋਂ ਉੱਠਿਆ ਸੀ ਤੇ ਉੱਥੇ ਹੱਟੀ ਪਾਈ ਸੀ। ਅੱਛਾ ਅੱਛਾ। ਤੇ ਆਮਦਨ ਬੜੀ ਸੀ ਇੱਕੋ ਤੇ। ਉਹ ਜਿਹੜੀ ਤੁਹਾਡੇ ਪਿੰਡ ਜਦੋਂ ਪਾਣੀ ਭਰਦੀਆਂ ਹੋਣੀਆਂ ਬੀਬੀਆਂ, ਉਦੋਂ ਖੂਹੀਆਂ ਲੱਗੀਆਂ ਹੁੰਦੀਆਂ ਸੀ? ਮਸੀਤ ਦੀ ਖੂਹੀ ਤੋਂ ਅਸੀਂ ਪਾਣੀ ਭਰਦੇ ਸਾਂ। ਅੱਛਾ। ਸਿੱਖਾਂ ਦੇ ਘਰ ਨਲਕੇ ਲੱਗੇ ਸਾਂ। ਅੱਛਾ, ਸਿੱਖਾਂ ਦੇ ਘਰ ਨਲਕੇ ਉਸ ਵੇਲੇ ਲੱਗੇ ਸੀ? ਹਾਂ, ਸਿੱਖਾਂ ਦੇ ਘਰ ਅੱਡੋ ਅੱਡੀ ਘਰਾਂ ਦੇ ਵਿੱਚ ਨਲਕੇ ਲੱਗੇ ਸਾਂ। ਅਸੀਂ ਨਲਕਾ ਕੋਈ ਸੀ ਲਵਾਇਆ ਸੀ, ਆਪਣੀ ਮਸੀਤ ਤੋਂ ਪਾਣੀ ਭਰ ਕੇ ਪੀਂਦੇ ਸਾਂ। ਅੱਛਾ। ਉੱਥੇ ਖੂਹੀ ਸੀ, ਚਰਖੜੀ ਸੀ, ਬੋਕਾ ਸੀ, ਤੇ ਅਸੀਂ ਆਪਣੇ ਘੜਿਆਂ ਨਾਲ ਬਾਲਟੀਆਂ ਨਾਲ ਪਾਣੀ ਭਰ ਕੇ
ਪੀਂਦੇ ਸਾਂ। ਅੱਛਾ ਅੱਛਾ ਹਾਂ। ਅੱਛਾ ਅੱਛਾ। ਇਹ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਹਿੰਦੂ ਸੀ ਹਾਂ ਉਦੋਂ ਕੀ ਨੌਕਰੀਆਂ ਵੀ ਕਰਦੇ ਹੁੰਦੇ ਸੀ ਨਾ ਪੁੱਤਰ, ਕਿ ਕੋਈ ਜ਼ਿਮੀਂਦਾਰੀ ਕਰਦੇ ਸੀ? ਜ਼ਿਮੀਂਦਾਰ, ਕੋਈ ਨੌਕਰੀ ਵਾਲਾ ਨਹੀਂ ਸੀ ਤੇ ਕੋਈ ਪੜ੍ਹਿਆ ਲਿਖਿਆ ਨਹੀਂ ਸੀ। ਇਹ ਹਿੰਦੁਸਤਾਨ ਪਾਕਿਸਤਾਨ ਬਣਦਾ ਵੀ ਵੇਖਿਆ, ਉਜੜਦਾ ਵੀ ਵੇਖਿਆ। ਤਿੰਨ ਚ ਕੋਈ ਮੁਕਾਈ ਗਏ। ਇਹ ਪਾਕਿਸਤਾਨ ਬਣਨ ਤੋਂ ਮਗਰੋਂ ਮੇਰੀ 2 ਸਾਲ ਮਗਰੋਂ ਸ਼ਾਦੀ ਹੋਈ ਹੈ। ਅੱਛਾ 2 ਸਾਲ ਮਗਰੋਂ ਹਾਂਜੀ, ਸ਼ਾਦੀ ਹੋਈ। ਤੇ ਵੇਖ ਲਓ, ਸੋਚ ਲਓ। ਅੱਛਾ ਅੱਛਾ ਹਾਂ। ਅੱਛਾ। ਬਰਾਤ ਤੇਰੀ ਇਸੇ ਪਿੰਡ ਹੀ ਆਈ ਸੀ? ਹਾਂ ਅੱਛਾ ਮਾਂ, ਜਦੋਂ ਆਪਣੀ ਸ਼ਾਦੀ ਹੋਈ ਹਾਂ ਇੱਥੋਂ ਵਰਨਾ ਤੋਂ ਬਰਾਤ ਗਈ ਸੀ ਨਤੀਰ? ਹਾਂਜੀ, ਹੁਣ ਤੇਰ ਉਦੋਂ ਪੈਦਲ ਜਾਂਦੇ ਹੁੰਦੇ ਸੀ ਕਿ ਗੱਡੀਆਂ 'ਚ? ਪੈਦਲ। ਅੱਛਾ, ਘੋੜੀਆਂ ਉਹ ਘੋੜੀਆਂ ਬੜੀ ਤੇ? ਉਹਦੇ ਤੇ ਮੁੰਡੇ ਨੂੰ ਇੱਕ ਘੋੜੀ ਕਿਸੇ ਤੋਂ ਲੈ ਦੇਣੀ ਤੇ ਉਹਦੇ ਤੇ ਮੁੰਡੇ ਚੜ ਜਾਣਾ ਕਰਨਾ। ਜਿਹਦੀ ਅੱਛਾ। ਸ਼ਾਦੀ ਹੋਣੀ ਹਾਂ। ਤੇ ਦੂਜੀ ਜੰਜ ਪੈਦਲ ਜਾਂਦੀ ਸੀ। ਤੇ ਤੁਹਾਨੂੰ ਡੋਲੀ 'ਚ ਪੈਦਲ ਲੈ ਕੇ ਆਏ ਸੀ? ਉੱਥੇ ਰਾਤ ਰਹੀ ਸੀ ਮੇਰੀ ਜੰਜ, ਅੱਛਾ। ਰਾਤ ਰਹੀ ਸੀ। ਉਦੋਂ ਜੰਜਾਂ ਰਾਤ ਰਹਿੰਦੀਆਂ ਸਨ ਮੁਸਲਮਾਨਾਂ ਦੀਆਂ, ਤੇ ਰਾਤ ਰਹੀ ਸੀ। ਤੇ ਫਿਰ ਮਾਛੀਆਂ ਡੋਲਾ ਬਣਾਇਆ ਅੱਛਾ। ਤੇ ਮੈਨੂੰ ਡੋਲੇ 'ਚ ਪਾਇਆ ਉਹਨੇ। ਫਿਰ 4 ਘਰ ਲੱਗੇ, ਉਹ ਚੁੱਕ ਕੇ ਡੋਲੇ ਨੂੰ ਇੱਥੇ ਲਿਆਏ। ਇੱਥੇ ਫਿਰ ਰਾਤ ਰਹੀ। ਇੱਥੋਂ ਫਿਰ ਘਰ ਡੋਲੇ 'ਚ ਪਾਇਆ ਮੈਨੂੰ। ਅੱਛਾ। ਤੇ ਨਾਲ ਨਾਇਣ ਤੇ ਨਾਈ ਆਇਆ ਤੇ ਉਹ ਮੇਰੇ ਨਾਲ ਸੀ ਤੇ ਡੋਲੇ 'ਚ ਫਿਰ ਮੈਂ ਹੰਤੇਰ ਗਈ। ਵਾਹ ਜੀ ਵਾਹ, ਓਏ ਹੋਏ, ਬੜੀ ਗੱਲ ਹੈ ਜੀ। ਉਦੋਂ ਡੋਲੀਆਂ ਦਾ ਆਪਣਾ ਹੀ ਮਜ਼ਾ ਹੋਣਾ ਕਿ ਬੀਬੀ ਵਿੱਚ ਬੈਠੀ ਹੈ ਤੇ ਬੰਦਿਆਂ ਨੇ ਚੁੱਕ ਕੇ ਲੈ ਕੇ ਜਾ ਰਹੇ ਨੇ। ਅੱਜ ਕੱਲ ਤੇ ਗੱਡੀਆਂ ਚੱਲ ਪਈਆਂ। ਦਫਾ ਕਰ ਪਰਾਂ ਗੱਡੀਆਂ ਨੂੰ। ਉਹ ਸਫ਼ਰ ਅੱਛਾ ਸੀ। ਧੀ ਭੈਣ ਨਾ ਜਿਹੜੀ ਡੋਲੇ 'ਚ ਪਈ ਗਏ ਉਸ ਉਮਰ ਲੰਘਾਈ ਗਏ। ਆ ਜਿਹੜੀਆਂ ਕਾਰਾਂ ਨੇ ਨਾ, ਇਹ ਦੂਜੇ ਦਿਨ ਕਾਗਜ਼ ਪਈਆਂ ਲੈਂਦੀਆਂ ਨੇ। ਹਾਂਜੀ ਮਾਂ ਜੀ, ਹਾਂਜੀ। ਅਸਾਂ ਆਪਣੇ ਮਾਪਿਆਂ ਦੇ ਲੱਜ ਨੂੰ ਭੁੱਖੇ ਵੀ ਰਹੇ ਆ, ਤਸੇ ਵੀ ਰਹੇ ਆ, ਰੱਜ ਵੀ ਖਾਧਾ ਵੇ ਤੇ ਮਾਪਿਆਂ ਦੀ ਲੱਜ ਪਾਲੀ ਹੈ। ਵਾਹ। ਹਾਂ। ਅੱਜ ਕੱਲ ਦੀਆਂ ਕੁੜੀਆਂ ਨੂੰ ਸੁਣਾ ਦਵੋ ਨਾ, ਜਿਹੜੀਆਂ ਦੂਸਰੇ ਦਿਨ ਭਜਦੀਆਂ ਆਪਣੇ ਮਾਪਿਆਂ ਨੂੰ, ਜਿਹੜੇ ਨਾਰਾਜ਼ ਹੋ ਜਾਂਦੀਆਂ ਬੰਦਿਆਂ ਦੇ ਨਾਲ। ਆਪਣੇ ਘਰ ਪੁੱਤਰ ਸਾਰੇ ਦਿਨ ਆਉਂਦੇ ਨੇ, ਮੰਦੇ ਵੀ ਆਉਂਦੇ ਨੇ, ਚੰਗੇ ਵੀ ਆਉਂਦੇ ਨੇ। ਤੇ ਜੇ ਮੰਦੇ ਨਿਭਾ ਕੇ ਜ਼ਿੰਦਗੀ ਨਹੀਂ ਕੱਢਣੀ ਆਪਣੀ ਤੇ ਉਹ ਧੀ ਭੈਣ ਕਾ ਦੀ। ਸੱਚੀ ਗੱਲ ਹੈ, ਸੱਚੀ ਗੱਲ। ਹੁਣ ਆਪਣੀਆਂ ਸਹੇਲੀਆਂ ਯਾਦ ਆਉਂਦੀਆਂ? ਹਾਂ, ਆਉਂਦੀਆਂ ਨੇ ਯਾਦ। ਕਿਹੜੀ ਕਿਹੜੀ ਸਹੇਲੀ ਯਾਦ ਆਉਂਦੀ ਹੈ? ਬਨਸੋ, ਲਾਭੋ, ਮਾਣੋ, ਇਹ ਸਨ ਤਰਾਏ 4। ਇਹਨਾਂ ਦੀਆਂ ਮਾਵਾਂ ਦਾ ਨਾਮ ਪਤਾ? ਨਾ, ਮਾਵਾਂ ਉਹਨਾਂ ਨੂੰ ਭੂਆ ਹੀ ਸੱਦੀਦਾ ਸੀ। ਅੱਛਾ, ਭੂਆ ਸੱਦੇ। ਉਹਦਾ ਨਾਂ ਕੌਣ ਲੈਂਦਾ ਸੀ? ਭੂਆ ਹੀ ਸੱਦੀਦਾ ਸੀ। ਚਲੋ ਜੀ, ਇਹ ਨਤੀਰ ਤੇ ਜਿਹੜੇ ਵੀ ਇੱਥੋਂ ਸਿੱਖ ਹਿੰਦੂ ਗਏ ਨੇ, ਅਗਰ ਸੁਣਦੇ ਪਏ ਨੇ ਤੇ ਜਿਨ੍ਹਾਂ ਦਾ ਮਾਂ ਜੀ ਨਾਂ ਲੈ ਰਹੇ ਨੇ, ਕੋਈ ਨਾ ਕੋਈ ਬਜ਼ੁਰਗ ਜਿਉਂਦਾ ਹੋਏਗਾ, ਉਹਨਾਂ ਨੂੰ ਜਾਣਦਾ ਹੋਏਗਾ। ਅਗਰ ਉਹ ਜਿਉਂਦੀਆਂ ਮਾਵਾਂ ਤੇ ਜਾਂ ਉਹਨਾਂ ਦੇ ਬੱਚੀਆਂ ਜਿਉਂਦੀਆਂ ਜਾਂ ਬੱਚੇ ਜਿਉਂਦੇ ਨੇ ਤੇ ਮਾਂ ਜੀ ਨਾਲ ਉਹਨਾਂ ਦੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਿਓ ਤੇ ਇਹ ਵੀਡੀਓ ਜਿਹੜੀ ਹੈ ਨਾ ਨਤੀਰ ਵਾਲਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ। ਤੇ ਹੁਣ ਕੋਈ ਸੁਨੇਹਾ ਦੇਣਾ ਤੇ ਦੇ ਸਕਦੇ ਹੋ ਆਪਣੀਆਂ ਸਹੇਲੀਆਂ ਨੂੰ। ਖੈਰ, ਮੈਂ ਤੇ ਰਾਜੀ ਬਾਜੀ ਜਿਹੜੀ ਮੇਰੀ ਉਮਰ ਦੀਆਂ ਮੇਰੀਆਂ ਸਹੇਲੀਆਂ ਹਨ, ਇਹ ਉਹਨਾਂ ਦੇ ਨਾਮ ਆ ਤੁਹਾਨੂੰ ਦੱਸ ਦਿੱਤੇ ਨੇ। ਜੇ ਹਨ ਤੇ ਸਲਾਮ ਦੁਆ ਮੇਰੀ ਦੇ ਦਿਆ ਜੇ। ਵਾਹ ਜੀ ਵਾਹ, ਵਾਹ ਜੀ ਵਾਹ। ਜੀ ਤੇ ਅਜੇ ਵੀ ਫਟਕਦਾ ਉਹਨਾਂ ਨੂੰ ਮਿਲਣ ਤੇ। ਅੱਛਾ। ਤੇ ਪਰ ਅਜੇ ਨਹੀਂ, ਹੁਣ ਨਹੀਂ ਮਿਲਿਆ। ਕੀ ਪਤਾ ਮੁਲਾਕਾਤ ਹੋ ਹੀ ਜਾਵੇ। ਕੀ ਪਤਾ ਪੁੱਤਰ। ਹੁਣ ਆ 2 ਮਹੀਨੇ ਹੋਏ ਨੇ ਮੇਰਾ ਮਾਲਕ ਗੁਜ਼ਰ ਗਿਆ। ਅੱਛਾ। ਤੇ ਪੁੱਤਰ ਆਪਣਾ ਵੀ ਕੋਈ ਪਤਾ ਨਹੀਂ। ਚਲੋ ਜੀ, ਅੱਲਾਹ ਤਾਲਾ ਇਹ ਅੱਲਾਹ ਸੋਹਣੇ ਦਾ, ਅੱਲਾਹ ਸੋਹਣੇ ਨਾਲ ਆਏ ਆ ਵਾਅਦਾ ਕਰਕੇ। ਤੇ ਕੋਈ ਪਤਾ ਨਹੀਂ, ਖੋਰੇ ਇੱਥੋਂ ਵੀ ਉੱਠਣ ਦੇਣਾ ਸੁਝਣੇ ਸੋ। ਐਸੇ ਤਰ੍ਹਾਂ ਜੀ ਕਿਸੇ ਨੂੰ ਕੀ ਪਤਾ ਨਹੀਂ ਹੈ। ਲੇਕਿਨ ਯਾਨੀ ਅੱਲਾਹ ਸੋਹਣਿਆ ਜਿਵੇਂ ਮੈਨੂੰ ਰੰਗ ਭਾਗ ਲਾਏ ਇਹਨਾਂ ਕੋਲ ਦੀ ਜੰਮੀ ਜਾਈ ਨੂੰ ਲਾਈ। ਆਮੀਨ ਜੀ, ਆਮੀਨ। ਅੱਛਾ ਮਾਂ ਜੀ, ਟ੍ਰੇਨ ਵਾਲੀ ਗੱਲ ਸੁਣਾਉਣ ਲੱਗੇ ਸੀ ਤੁਸੀਂ, ਜਿਹੜੀ ਤੂੰ ਟ੍ਰੇਨ ਤੇ ਬੈਠੀ ਸੀ, ਪਹਿਲੀ ਵਾਰੀ ਟ੍ਰੇਨ ਦਾ ਸਫ਼ਰ ਕੀਤਾ ਸੀ, ਉਹ ਵੀ ਸੁਣਾ ਦਿਓ। ਉਹ ਇੱਥੋਂ ਪੁੱਤਰ ਮੇਰਾ ਡੋਲਾ, ਮੇਰੇ ਸਹੁਰੇ ਜਿਹੜੇ ਸਨ ਨਾ, ਸ਼ਾਹਕੋਟ ਗਰਮੂਲਾ, ਉੱਥੇ ਰਹਿੰਦੇ ਸਨ। ਹਾਂਜੀ, ਵੱਡਾ ਗਰਮੂਲਾ। ਹਾਂ, ਇਹ ਸਾਰੇ ਪਿੰਡ ਉਤਰ ਗਏ ਨੇ। ਅੱਛਾ। ਹਾਂ, ਇੱਧਰ ਦੇ ਸਾਰੇ ਪਿੰਡ ਹੀ ਉਤਰ ਗਏ ਨੇ। ਉੱਥੇ ਰਹਿੰਦੇ ਸਨ ਤੇ ਇੱਥੇ ਰਾਤ, ਇੱਥੇ ਮੇਰੀ ਭੈਣ ਸੀ, ਉਹਦੇ ਘਰ ਰਾਤ ਮੇਰਾ ਡੋਲਾ ਰਿਹਾ ਸੀ। ਅੱਛਾ। ਉਹ ਫਿਰ ਅਸੀਂ ਉੱਥੇ ਵੱਡੇ ਲਗਾਏ। ਅੱਛਾ। ਵੱਡੇ ਲਗਾਏ ਹਨ ਜਿਸਲੇ ਤੇ ਮੇਰੇ ਘਰ ਆ ਕੇ ਕੀਤਾ, ਇੱਥੋਂ ਵੀ ਡੋਲਾ ਚੁੱਕ ਕੇ ਤੇ ਉੱਥੇ ਲਗਾਏ ਸਨ ਮੇਰਾ। ਇੱਥੋਂ ਇੰਨੀ ਦੂਰ? ਹਾਂ। ਉਹ ਤਲੋ 4 ਕੋ ਹੰਤੇਰ ਤੇ 4 ਕੋ ਹੋਏ ਫਰੂਖਾਬਾਦ।
ਉੱਥੇ ਮੇਰਾ ਡੋਲਾ ਗਿਆ, ਉਹ ਫਿਰ ਗੱਡੀ ਤੇ ਚੜਨਾ ਸੀ, ਗੱਡੀ ਤੇ ਚੜਨਾ ਸੀ ਨਾ ਜਿਸ ਵੇਲੇ। ਅੱਛਾ। ਤੇ ਉੱਥੇ ਮੇਰੀ ਨੈਣ ਕੀ ਕੀਤਾ ਨਾ, ਖੇਸ ਭੋਏ ਤੇ ਵਿਛਾਇਆ। ਅੱਛਾ। ਵਿਛਾ ਕੇ ਮੈਨੂੰ ਚੌਤੇ ਪਾਇਆ ਤੇ ਆਪ ਵੀ ਬਹਿ ਗਈ। ਉਹ ਜਿਹੜੇ ਮੇਰੇ ਘਰ ਸਨ ਨਾ, ਉਹ ਡੋਲਾ ਫਿਰ ਸਖਣਾ ਪਿਛਾਂ ਲਗਾਇਆ। 4 ਕੋ ਉਹ ਪੈਂਦਾ ਫਰੂਕਾਬਾਦ ਦਾ, 4 ਕੋ ਵਰਨਾ ਹੁਣ ਤੇਰ ਦਾ। ਅੱਛਾ। ਉਹ ਲੈ ਗਏ। ਮੈਂ ਫਿਰ ਉੱਥੇ ਬਹਿ ਗਈ। ਅਸਾਂ ਤੇ ਪੁੱਤਰ ਵੇਖੀ ਨਹੀਂ ਸੀ ਗੱਡੀ, ਇੱਕ ਵੇਂਦੇ ਹੁੰਦੇ ਸਾਂ ਬਸ ਕੜਿਆਲੋਂ ਟੁਰਦੀ ਸੀ ਤੇ ਕੁਜਰਾਂ ਵਾਲੇ ਤੇ ਕੁਜਰਾਂ ਵਾਲੇ ਟੁਰਦੀ ਸੀ, ਕੜਿਆਲ ਆ ਜਾਂਦੀ ਸੀ। ਅੱਛਾ। ਹੈਂ, ਉਹ ਗੱਡੀ ਵੇਖੀ ਕੋਈ ਨਾ, ਟ੍ਰੇਨ ਨਹੀਂ ਸੀ ਦੇਖੀ। ਨਾ ਵੱਡੀ ਗੱਡੀ ਨਹੀਂ ਵੇਖੀ, ਐਵੇਂ ਝੂਠ ਨਹੀਂ ਮਾਰਨਾ। ਉਹ ਜਿਹੜੇ ਮੈਨੂੰ ਨੈਣ ਤੇ ਕੱਪੜੇ ਤੇ ਬਾ ਦਿੱਤਾ ਖੇਸ ਤੇ, ਉਹ ਪੁੱਤਰ ਗੱਡੀ ਆਈ ਨਾ ਜਿਸ ਵੇਲੇ ਤੇ ਜ਼ਮੀਨ ਆਂਆਂ ਕਰਨ ਲੱਗ ਪਈ। ਮੈਂ ਵੀ ਹੱਲਣ ਲੱਗ ਪਈ। ਮੈਂ ਕਿਹਾ ਮੈਂ ਤੇ ਡੋਲਾ ਫੇਰਾ ਆਈ ਹਾਂ, ਇਹ ਅਜੇ ਡੋਲਾ ਫੇਰਾ ਆਈ ਹਾਂ ਤੇ ਮੇਰੀ ਤੇ ਜਾਨ ਨਿਕਲਣ ਲੱਗ ਪਈ। ਜ਼ਮੀਨ 'ਚ ਹੱਲੇ ਆਈਆਂ। ਗੱਡੀ ਆਈ ਨਾ ਜਿਸ ਵੇਲੇ, ਗੱਡੀ ਚੀਕ ਮਾਰੀ ਤੇ ਮੇਰਾ ਦਿਲ ਹੱਲ ਗਿਆ। ਮੈਂ ਆਪਣੀ ਨੈਣ ਦੀ ਅੰਜ ਬਾਂਹ ਫੜ ਲਈ। ਬਾਲ ਉਮਰ 'ਚ ਸੀ, ਐਡੀ ਬਹੁਤੀ ਕੋਣੀ ਸਾਂ ਜਵਾਨ। ਅੱਛਾ, ਉਹ ਖਲੋ ਗਈ ਆ ਕੇ ਤੇ ਮੇਰੇ ਸਹੁਰਿਆਂ ਦੇ ਬੰਦੇ ਆਦੇ ਨੇ, ਆਓ ਵੀ ਪੁੱਤਰਾ ਗੱਡੀ ਬਵੋ, ਆਓ ਗੱਡੀ ਬਵੋ। ਗੱਡੀ ਬਹਿ ਗਏ ਹਾਂ। ਫਿਰ ਉਸ ਚੀਕ ਮਾਰੀ ਜਿਸ ਵੇਲੇ, ਫਿਰ ਮੈਂ ਦਿਲ ਹੱਲ ਗਿਆ। ਕੋਲ ਮੇਰੀ ਨੈਣ ਬੈਠੀ, ਕੋਲ ਮੇਰਾ ਨਾਈ ਬੈਠਾ ਆ। ਆਹ ਕੰਮ ਉਦੋਂ ਵੇਖਿਆ ਸੀ ਗੱਡੀ ਦਾ। ਵੇਖ ਲਓ ਕਿੱਡੇ ਮਾਸੂਮ ਲੋਕ ਸੀ, ਪਤਾ ਹੀ ਨਹੀਂ ਸੀ ਹੁੰਦਾ ਕਿ ਨਾ ਪੁੱਤਰ ਕੋਈ ਪਤਾ ਨਹੀਂ ਸੀ। ਤੇ ਹੁਣ ਮੈਂ ਕਿਸੇ ਦੀ ਗੱਲ ਨਹੀਂ ਕਰਦੀ, ਮੈਂ ਆਪਣੀ ਕਰਨੀਆਂ। ਮੈਨੂੰ ਅੱਲਾ ਨੇ ਬੜਾ ਰੰਗ ਭਾਗ ਲਾਇਆ ਆ ਪੁੱਤਰ। ਮੈਨੂੰ ਅੱਜ ਤੀਕਰ ਦਿਨ ਗਿਣਨੇ ਨਹੀਂ ਆਏ, ਮੈਨੂੰ ਮਹੀਨੇ ਗਿਣਨੇ ਨਹੀਂ ਆਏ। ਹੈਂ, ਮੇਰੇ ਬੱਚੇ ਹੋਏ ਨੇ, ਮੈਨੂੰ ਪਤਾ ਨਹੀਂ ਬੱਚੇ ਕਿੰਨਿਆਂ ਸਾਲਾਂ ਦਾ ਆ, ਕਿੰਨਿਆਂ ਸਾਲਾਂ ਦਾ ਮੈਨੂੰ ਨਹੀਂ ਪਤਾ। ਮੈਂ ਐਵੇਂ ਝੂਠ ਮਾਰਾਂ। ਹੁਣ ਐਡਾ ਕੋਈ ਬੱਚਾ ਹੀ ਤੂੰ ਉਹਨੂੰ ਪੁੱਛ ਕਿਹੜੀ ਕਿਹੜੀ ਗੱਲ ਪੁੱਛਣੀਆਂ, ਉਹ ਦੱਸੇਗਾ। ਉਹ ਦੱਸੇਗਾ। ਇਹ ਪੜ੍ਹਾਈ ਸਿੱਖਾਂ ਦੇ ਬਾਰੇ ਪੜ੍ਹਾਈ ਥੋੜੀ ਸੀ, ਕਦਰ ਜ਼ਿਆਦੀ ਸੀ। ਹੁਣ ਪੜ੍ਹਾਈ ਜ਼ਿਆਦੀ ਕਿ ਕਦਰ ਕੋਈ ਨਹੀਂ, ਕਦਰ ਕੋਈ ਨਹੀਂ। ਅੱਗੇ ਮਾਂ ਭੈਣ ਕਰਕੇ, ਫੁੱਫੀ ਕਰਕੇ, ਬੇਬੇ ਕਰਕੇ ਕਮਾਉਂਦਾ ਸੀ। ਹੁਣ ਨੀ ਤੋਂ ਕੰਮ ਲੈਂਦੇ ਨੇ। ਜਿਹੜੀ ਗੱਲ ਕਰਨ ਦੇ ਨਹੀਂ, ਜਿਹੜੀ ਗੱਲ ਕਰਨ ਦੇ ਨਹੀਂ। ਹੁਣ ਤੇ ਬੁੱਢੀਆਂ ਆਪਣੇ ਬੰਦਿਆਂ ਦਾ ਨਾਂ ਲੈਂਦੀਆਂ ਨੇ। ਹਾਂਜੀ, ਲੈਂਦੀਆਂ ਨੇ। ਉਦੋਂ ਤੇ ਬੀਬੀ ਨਾਂ ਹੀ ਲੈਂਦੀ ਨਹੀਂ ਸੀ ਲੈਂਦੀ। ਮਾਈ ਜੱਜੀ ਵਾਲੀ ਗੱਲ ਹੋ ਗਈ। ਹੋ ਗਈ ਹੈ, ਉਹ ਵਾਲੀ ਹੋ ਗਈ। ਹੋ ਗਈ। ਹਾਂਜੀ, ਮਾਂ ਜੀ ਨੇ ਜੀ ਪੂਰੀ ਹਿਸਟਰੀ ਦੱਸ ਦਿੱਤੀ ਹੈ। ਮਾਸ਼ਾਅੱਲਾ ਬੜਾ ਇਲਮ ਹੈ ਇਹਨਾਂ ਦੇ ਕੋਲ, ਯਾਦਾਸ਼ਤ ਬਹੁਤ ਅੱਛੀ ਇਹਨਾਂ ਦੀ। ਮਾਂ ਜੀ ਤੁਹਾਡੀ ਨਾ ਹੁਣ ਸਹੇਲੀਆਂ ਕੋਲ ਜਾਣੀ ਵੀਡੀਓ, ਕੋਈ ਜਿਉਂਦੀ ਹੋਈ ਤੇ ਤੁਹਾਡੀ ਗੱਲ ਕਰਾਵਾਂਗੇ ਉਹਦੇ ਨਾਲ। ਕਰਨ ਨੂੰ ਦਿਲ ਕਰਦਾ ਨਾ ਗੱਲ ਕਰਨ ਨੂੰ। ਅੱਛਾ ਪੁੱਤਰ, ਅੱਲਾ ਜਿਵੇਂ ਪਿਆ, ਅੱਲਾ ਬੱਚਿਆਂ ਦੇ ਮੂੰਹ ਧੋਂਦਾ ਨਾ ਥੱਕੇ, ਅੱਲਾ ਤੇਰੀ ਕਮਾਈ 'ਚ ਬਰਕਤ ਪਾਏ। ਆਮੀਨ ਜੀ ਆਮੀਨ। ਬੜੀਆਂ ਦੁਆਵਾਂ ਦਿੱਤੀਆਂ। ਵੇਖ ਨਾ ਜਦੋਂ ਪੁੱਤਰ ਬਹਿ ਗਏ ਨਾ ਕੱਲਿਆਂ, ਉਦੋਂ ਫਿਰ ਸਹੇਲੀਆਂ ਯਾਦ ਆਉਂਦੀਆਂ ਨੇ। ਤੇ ਹੁਣ ਕਿੱਥੋਂ ਸਹੇਲੀਆਂ ਮਿਲਣ? ਹੁਣ ਤੇ ਉਹ ਮੌਤ ਦੇ ਵਿਛੋੜੇ ਪੈ ਗਏ। ਹਾਂਜੀ, ਦੂਰਾਂ ਦੂਰ ਦੇ ਵਿਛਾੜੇ ਪੈ ਗਏ। ਹੁਣ ਕਿੱਥੋਂ? ਸ਼ਾਇਦ ਮੁਲਾਕਾਤ ਹੋ ਹੀ ਜਾਵੇ ਆਖਰੀ ਉਮਰੇ। ਅੱਲਾ ਜਾਣੇ ਪੁੱਤਰਾ। ਹਾਂ, ਬਹੁਤ ਮਿਹਰਬਾਨੀ ਮਾਂ ਜੀ, ਬਹੁਤ ਸ਼ੁਕਰੀਆ। ਸਾਰਿਆਂ ਦੀ ਪਿੰਡ ਨਥੀਰ ਤੁਹਾਨੂੰ ਦਿਖਾਵਾਂਗੇ, ਪਿੰਡ ਨਥੀਰ ਦੀਆਂ ਗਲੀਆਂ। ਪਿੰਡ ਨਥੀਰ ਦੀਆਂ ਗਲੀਆਂ ਤੁਹਾਨੂੰ ਦਿਖਾ ਰਹੇ ਹਾਂ ਜੀ। ਪੁਰਾਣਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਪਿੰਡ ਸੀ। ਇਸ ਪਿੰਡ ਦੇ ਵਿੱਚ ਨਾਰੂ ਜੱਟ ਤੇ ਸਿੱਖਾਂ ਦੇ ਪਰਿਵਾਰ ਰਹਿੰਦੇ ਸਨ। ਇਸ ਪਿੰਡ ਦੀ ਵੀ ਤਾਰੀਖ ਪੁਰਾਣੀ ਹੈ। ਇਸ ਪਿੰਡ ਦਾ ਕਬਰਸਤਾਨ ਹੈ।
ਉੱਥੇ ਜਾਣਾ। ਇਹ ਪਿੰਡ ਦਾ ਪੁਰਾਣਾ ਛੱਪੜ ਸੀ। ਸਲਾਮ ਅਲੈਕਮ, ਕੀ ਹਾਲ ਚਾਲ ਹੈ ਬਾਬਾ ਜੀ? ਪਿੰਡ ਨਤੀਰ ਹੈ। ਹਾਂਜੀ। ਇੱਥੇ ਪੁਰਾਣਾ ਦਰਬਾਰ ਕਿਹੜਾ ਹੈ? ਹਾਂ ਜੀ, ਸਾਹਮਣੇ ਇਹ ਕੀ ਨਾਮ ਬਜ਼ੁਰਗਾਂ ਦਾ? ਇਹ ਬਾਬਾ ਮਸਤਾਨ ਸ਼ਾਹ। ਬਾਬਾ ਮਸਤਾਨ ਸ਼ਾਹ। ਹਾਂ। ਇੱਕ ਇੱਥੇ ਹਿੰਦੂਆਂ ਦਾ ਦਰਬਾਰ ਹੁੰਦਾ ਸੀ, ਢੇਰੀ ਹੁੰਦੀ ਸੀ। ਹਾਂਜੀ, ਉਹ ਕਿੱਥੇ ਹੁੰਦੀ ਸੀ ਜੀ? ਉਹ ਤੇ ਬਾਕੀ ਫਸਲ ਬੀਜਦੇ ਦੇ ਪਏ। ਅੱਛਾ, ਉੱਥੇ ਫਸਲਾਂ ਬੀਜਣ ਲੱਗ ਪਏ ਨੇ। ਹਾਂਜੀ। ਚਲੋ ਸਾਨੂੰ ਵਿਖਾ ਦਿਓਗੇ ਇਹ ਦਰਬਾਰ? ਹਾਂ, ਇਹ ਦਰਬਾਰ ਆ ਤੁਹਾਡੇ ਅੱਗੇ ਵੇ। ਇਹ ਜੀ ਪਿੰਡ ਨਤੀਰ ਦੇ ਵਿੱਚ ਬਾਬਾ ਜੀ ਮਸਤਾਨ ਸ਼ਾਹ ਦਾ ਦਰਬਾਰ ਹੈ। ਇਹ ਬਜ਼ੁਰਗਾਂ ਦਾ ਦਰਬਾਰ ਹੈ ਤੇ ਇਹ ਪੁਰਾਣੀਆਂ ਕਿੱਕਰਾਂ ਇੱਥੇ ਅੱਜ ਵੀ ਮੌਜੂਦ ਨੇ। ਤੇ ਮੇਲਾ ਸ਼ੇਲਾ ਲੱਗਦਾ ਇੱਥੇ? ਹਾਂਜੀ, ਖਤਮ ਹੁੰਦਾ। ਅੱਛਾ, ਕਿਦੋਂ ਖਤਮ ਹੁੰਦਾ ਇਹਦਾ? 27 ਹਾੜ। 27 ਹਾੜ ਦੀ। ਹਾਂਜੀ, ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਹੁਣ ਕਿਹੜੀ ਕਿਹੜੀ ਬਰਾਦਰੀ ਬੈਠੀ ਹੈ? ਇਹ ਬੜੀ ਬਰਾਦਰੀ ਦੇ ਗੁਜਰਾ ਜੋ। ਅੱਛਾ, ਗੁੱਜਰ ਨੇ। ਤੇ ਇਹ ਜੱਟਾਂ ਦਾ ਪਿੰਡ ਹੁੰਦਾ ਸੀ? ਜੱਟਾਂ ਤੋਂ ਤਾਂ ਜਾ ਕੇ ਖੇਤਰ ਲੜ ਗਏ। ਹਾਂ। ਜਾਂ ਤੋਂ ਖੜੇ। ਅੱਛਾ 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 ਬਾਕੀ ਅਗਲੇ ਬੰਦੇ ਕਾਠੀ ਦੇ ਰਹਿੰਦੇ। ਅੱਛਾ 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 ਅੱਛਾ। ਇਹ ਜੀ ਉਹ ਦਰਬਾਰ ਸੀ। ਹੁਣ ਅਸੀਂ ਪਿੰਡ ਦੀ ਤੁਹਾਨੂੰ ਸੈਰ ਕਰਾਉਂਦੇ ਹਾਂ, ਪਿੰਡ ਦਿਖਾਉਂਦੇ ਹਾਂ ਜੀ ਨਤੀਰ। ਪਿੰਡ ਦੇ ਅਸੀਂ ਲਹਿੰਦੇ ਪਾਸੇ ਹਾਂ। ਇਹ ਪਿੰਡ ਦੀ ਜ਼ਮੀਨ ਹੈ ਨਤੀਰ ਦੀ। ਜੀ ਪਿੰਡ ਨਤੀਰ। ਇਹ ਸਕੂਲ ਹੈ। ਇਹ ਪਿੰਡ ਦਾ ਸਕੂਲ ਹੈ ਬੱਚਿਆਂ ਦਾ। ਜੀ ਜੀ ਪਿੰਡ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਕੜਿਆਲ ਤੇ ਗੁਰੂ ਡੇਰਾ। ਗੁਰੂ ਦਾ ਡੇਰਾ ਸੀ ਪਿੰਡ। ਤੁਹਾਨੂੰ ਦਿਖਾ ਦਿੰਦੇ ਜੀ ਬਾਹਰੋਂ ਪਿੰਡ ਰਣਧੀਰ। ਇਹ ਦੇਖੋ ਜੀ, ਇਧਰੋਂ ਆਏ ਅਸੀਂ।
ਇੱਧਰੋਂ ਆਏ ਆ, ਇਹ ਸਾਹਮਣੇ ਕੁੜੀਆਂ ਦਾ ਸਕੂਲ ਹੈ, ਉੱਧਰ ਮੁੰਡਿਆਂ ਦਾ ਸਕੂਲ ਸੀ, ਆ ਮਸਜਿਦ ਹੈ ਤੇ ਇਹ ਪਿੰਡ ਹੈ ਜੀ। ਬਿਲਕੁਲ ਪਿੰਡ ਦੇ ਬਾਹਰਲੀ ਸਾਈਡ ਤੇ ਖਲੋਤੇ, ਕੜਿਆਲ ਵਾਲੀ ਸਾਈਡ ਤੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।